ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੇਸ਼ ਦੁਨੀਆ 'ਚ ਪੂਰੇ ਹਫਤੇ ਜੋ ਵੀ ਚੰਗਾ ਮਾੜਾ ਵਾਪਰਦਾ ਉਹਦੇ ਵਿੱਚੋਂ ਕੁਝ ਕੁ ਖਾਸ ਖਬਰਾਂ, ਕੁਝ ਕੁ ਖਾਸ ਮਸਲੇ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ। ਸੋ ਅੱਜ ਵੀ ਕਰਾਂਗੇ ਆਪਾਂ ਕੁਝ ਕੁ ਮਸਲਿਆਂ 'ਤੇ ਵਿਚਾਰ, ਤੇ ਮੇਰੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਪਹੁੰਚ ਚੁੱਕੇ ਨੇ ਦਲਜੀਤ ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਸਰੋਤਿਆਂ ਨੂੰ ਵੀ, ਦਰਸ਼ਕਾਂ ਨੂੰ ਵੀ। ਤੇ ਆਸ ਕਰਦਾ ਕਿ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਜੀ ਦਲਜੀਤ ਜੀ, ਵੈਸੇ ਮੈਂ ਕਈ ਵਾਰ ਸੋਚਦਾ ਹੁੰਨਾ ਕਿ ਜਿੱਦਾਂ ਦੀ ਆਪਾਂ ਖਬਰਾਂ ਪੜ੍ਹਦੇ ਹਾਂ ਅੱਜ ਕੱਲ੍ਹ ਭਾਰਤੀ ਰਾਜਨੀਤੀ ਬਾਰੇ ਪੜ੍ਹਨ ਸੁਣਨ ਨੂੰ ਮਿਲਦੀਆਂ, ਮੇਰਾ ਕਈ ਵਾਰ ਦਿਲ ਕਰਦਾ ਹੁੰਦਾ ਕਿ ਇੱਥੇ ਐਵੇਂ ਦਿਹਾੜੀਆਂ ਕਰਦੇ ਹਾਂ, ਟਿਕਟ ਕਟਾਈਏ ਵਾਪਸੀ ਦੀ ਕਿਸੇ ਲੀਡਰ ਦੇ ਗੋਡੇ ਗੋਡੇ ਘੁੱਟ ਕੇ, ਤੇ ਇੱਕ ਵਾਰ ਟਿਕਟ ਲਈਏ ਤੇ ਝੂਠ ਸੱਚ ਬੋਲ ਕੇ ਜੇ ਕਿਤੇ ਇਲੈਕਸ਼ਨ ਜਿੱਤ ਗਏ ਤਾਂ ਵਾਰੇ ਨਿਆਰੇ ਹੋ ਜਾਣੇ ਆ। ਹਾਲਾਂਕਿ ਹੁਣ ਤਾਂ ਇਲੈਕਸ਼ਨ ਲੜਨਾ ਵੀ ਸੌਖਾ ਹੋ ਗਿਆ, ਪਹਿਲਾਂ ਸ਼ਰਾਬ ਦੀਆਂ ਪੇਟੀਆਂ ਵੰਡਣੀਆਂ ਪੈਂਦੀਆਂ, ਹੁਣ ਤਾਂ ਪਕੌੜਿਆਂ ਲੱਡੂਆਂ ਨਾਲ ਗੱਲ ਬਣ ਜਾਂਦੀ ਆ। ਜੀ ਬਿਲਕੁਲ, ਲੋਕਾਂ ਦਾ ਸਟੈਂਡਰਡ ਜਿਹੜਾ ਆ ਡਿੱਗਦਾ ਜਾ ਰਿਹਾ ਜੀ। ਪਰ ਦੇਵ ਸਿੱਧੂ ਸਾਹਿਬ, ਇਹ ਇੱਕ ਜਿਹੜਾ ਕੋਈ ਸ਼ਰੀਫ ਬੰਦਾ, ਵੈਸੇ ਕਹਿਣ ਨੂੰ ਤਾਂ ਸ਼ਾਇਦ ਅਟਪਟੀ ਗੱਲ ਲੱਗੇ, ਇਹ ਸ਼ਰੀਫ ਬੰਦੇ ਦਾ ਕੰਮ ਨਹੀਂ ਜੀ। ਇਹਦੇ ਲਈ ਪਹਿਲਾਂ ਤੁਹਾਨੂੰ ਗੁੰਡਾ ਬਣਨਾ ਪੈਣਾ ਜਾਂ ਗੁੰਡੇ ਪਾਲਣੇ ਪੈਣੇ ਆ। ਤੁਹਾਡੇ ਕੋਲ ਪੈਸੇ ਜਿਹੜੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਹੋਣੇ ਪੈਣੇ ਆ। ਤੇ ਜੇ ਤੁਸੀਂ ਮੰਨ ਲਓ ਕਿ ਤੁਹਾਡੀ ਸਰਕਾਰ ਨਾ ਬਣੀ, ਵਿਰੋਧੀ ਧਿਰ ਦੇ ਤੁਸੀਂ ਬਣ ਗਏ, ਫੇਰ ਜਿੱਤੇ ਹਾਰੇ ਇੱਕ ਬਰਾਬਰ ਹੀ ਆ। ਚਲੋ ਨਾਮ ਹੀ ਜਿੱਤੇ ਤੇ ਨੀਟੂ ਸ਼ਟਰਾਂ ਵਾਂਗੂ ਕਿਸੇ ਗਾਣੇ 'ਚ ਤਾਂ ਆਵਾਂਗੇ ਜੀ ਬਿਲਕੁਲ, ਫੇਰ ਜੇ ਇਦਾਂ ਫੇਮਸ ਹੋਣਾ ਆ ਫੇਰ ਤਾਂ ਕੋਈ ਗੱਲ ਨਹੀਂ, ਫੇਰ ਤਾਂ ਤੁਹਾਨੂੰ ਜਾਣਾ ਜਿਹੜਾ ਇਹ ਬਣਦਾ। ਜੀ ਬਿਲਕੁਲ। ਸੋ ਮੈਂ ਤਾਂ ਮਜ਼ਾਕ ਕਰ ਰਿਹਾ ਦਲਜੀਤ ਜੀ, ਆਪਾਂ ਨੂੰ ਕਿੰਨੇ ਟਿਕਟ ਦੇਣੀ ਆ, ਉੱਥੇ ਵੱਡੇ ਵੱਡੇ ਮਗਰਮੱਛ ਬੈਠੇ ਆ, ਆਪਾਂ ਉਹ ਕੰਮ ਕਰਿਆ ਕਰੀਏ ਜਿਹੜੇ ਕਰਦੇ ਆ, ਆਪਾਂ ਦਿਹਾੜੀਆਂ ਲਾਇਆ ਕਰੀਏ ਤੇ ਇੱਕ ਅੱਧੀ ਵਾਰ ਇੱਥੇ ਆ ਕੇ ਰੌਲਾ ਪਾ ਲਿਆ ਕਰੀਏ। ਤਾਂ ਆਪਾਂ ਚੱਲੀਏ ਖਬਰਾਂ ਵੱਲ। ਤੇ ਜਿਹੜੀ ਅੱਜ ਮੈਂ ਪਹਿਲੀ ਗੱਲ ਕਰਨੀ ਚਾਹੁੰਦਾ ਉਹ ਆ ਜੀ ਕਿ ਬੀਤੀ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਗਿਆ, ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਕਿਉਂਕਿ ਉਦੋਂ ਸੰਵਿਧਾਨ ਲਾਗੂ ਕੀਤਾ ਗਿਆ ਹੈ। ਸੋ ਥੋੜਾ ਇਹ ਸਮਝਾਓ ਕਿ ਸੰਵਿਧਾਨ ਦਿਵਸ ਤੇ ਗਣਤੰਤਰ ਦਿਵਸ ਇਹਦੇ ਵਿੱਚ ਫਰਕ ਕੀ ਹੈ? ਭਾਰਤ 1947 ਦੇ ਵਿੱਚ ਆਜ਼ਾਦ ਹੋਇਆ, ਤੇ ਉਸ ਤੋਂ ਬਾਅਦ ਕਿਉਂਕਿ 1935 ਦਾ ਜਿਹੜਾ ਗਵਰਨਮੈਂਟ ਐਕਟ ਇੰਡੀਆ ਸੀਗਾ, ਜਿਹੜੀ ਕਿ ਬ੍ਰਿਟਿਸ਼ ਗਵਰਨਮੈਂਟ ਜਿਸ ਐਕਟ ਦੇ ਜਿਸ ਸੰਵਿਧਾਨ ਦੇ ਅਕੋਰਡਿੰਗ ਚੱਲਦਾ ਸੀ ਇੰਡੀਆ, ਉਹਦੇ ਤੋਂ ਵੱਖਰਾ ਫਿਰ ਹੋਣਾ ਚਾਹੁੰਦੇ ਸੀ ਵੀ ਅਸੀਂ ਆਪਣਾ ਜਿਹੜਾ ਸੰਵਿਧਾਨ ਆ ਆਪਣਾ ਬਣਾਈਏ, ਅਸੀਂ ਆਪਣੀਆਂ ਜਿਹੜੀਆਂ ਰੂਪ ਰੇਖਾ ਆ, ਆਪਣੇ ਲਾਅ ਜਿਹੜੇ ਆ ਆਪਣੇ ਬਣਾਈਏ, ਤਾਂ ਕਿ ਸਾਡੇ ਲੋਕਾਂ ਨੂੰ ਵਧੀਆ ਸਹੂਲਤਾਂ, ਵਧੀਆ ਜ਼ਿੰਦਗੀ, ਉਹਨਾਂ ਨੂੰ ਵਧੀਆ ਉਹਨਾਂ ਦਾ ਧਿਆਨ ਜਿਹੜਾ ਆ ਰੱਖਿਆ ਜਾ ਸਕੇ। ਇਹਦੇ ਲਈ ਇੱਕ ਡਰਾਫਟ ਕਮੇਟੀ ਜਿਹੜੀ ਆ ਬਣਾਈ ਗਈ। ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਵੀ ਕ੍ਰੈਡਿਟ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਦਿੱਤਾ ਜਾਂਦਾ ਵੀ ਇਹਦਾ ਇੱਕ ਕਮੇਟੀ ਬਣੀ ਸੀ ਜਿਹਦੇ ਉਹ ਚੇਅਰਮੈਨ ਸੀ ਜੀ। ਪਰ ਨਾਲ ਦੀ ਨਾਲ ਸੱਚਾਈ ਇਹ ਆ ਵੀ ਕਮੇਟੀ ਤਾਂ ਬਣਾਤੀ, ਪਰ ਉਹ ਜਿੱਦਾਂ ਹੁੰਦਾ ਹੀ ਆ ਵੀ ਕਮੇਟੀਆਂ ਹੁਣ ਵੀ ਬਣਦੀਆਂ, ਸੰਸਦੀ ਕਮੇਟੀਆਂ ਵੀ ਬਣਦੀਆਂ, ਹਰ ਚੀਜ਼ ਦੇ ਲਈ ਬਣਦੀਆਂ, ਪਰ ਉਸ ਤੋਂ ਬਾਅਦ ਜਿਹੜੇ ਆ ਕਿੰਨੇ ਬੰਦਿਆਂ ਨੇ ਕੰਮ ਕੀਤਾ ਇਹ ਫਿਰ ਦੇਖਣ ਦਾ ਬਣਦਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਿਨਾਂ ਬਾਕੀ ਬੰਦਿਆਂ ਦਾ ਜਿਹੜਾ ਯੋਗਦਾਨ ਸੀ ਉਹ ਨਾ ਮਾਤਰ ਸੀ। ਕੋਈ ਅਮਰੀਕਾ ਚਲੇ ਗਿਆ, ਕੋਈ ਬਿਮਾਰ ਹੋ ਗਿਆ, ਕਿਸੇ ਨੇ ਕੋਈ ਧਿਆਨ ਹੀ ਨਹੀਂ ਦਿੱਤਾ, ਪਰ ਡਾਕਟਰ ਭੀਮ ਰਾਓ ਅੰਬੇਡਕਰ ਨੇ ਦਿਨ ਰਾਤ ਇੱਕ ਕਰ ਦਿੱਤਾ ਸੰਵਿਧਾਨ ਬਣਾਉਣ ਦੇ ਲਈ। ਇੰਨੀ ਨਿਸ਼ਠਾ ਕਿ ਆਪਣਾ ਜਿਹੜਾ ਸਰੀਰ ਆ, ਆਪਣੀ ਜਿਹੜੀ ਸਿਹਤ ਆ ਉਹ ਵੀ ਖਰਾਬ ਕਰ ਲਈ ਜੀ। ਇਹਨੂੰ ਫਿਰ 2 ਸਾਲ 11 ਮਹੀਨੇ ਤੇ 18 ਦਿਨ ਉਹਨੂੰ ਲੱਗੇ ਇਹਨੂੰ ਬਣਾਉਣ ਦੇ ਲਈ। ਤੇ ਇਸ ਤੋਂ ਬਾਅਦ ਜਿਹੜਾ ਆਪਾਂ ਸੰਵਿਧਾਨ ਦਿਵਸ ਦੇ ਤੌਰ ਦੇ ਉੱਤੇ ਬਣਾਉਂਦੇ ਆ, ਜਿਹਨੂੰ ਆਪਾਂ ਨੈਸ਼ਨਲ ਡੇ ਆਫ ਲਾ ਕਹਿ ਦਿੰਦੇ ਆ, ਤੇ ਉਸ ਦਿਨ ਇਹ ਜਿਹੜਾ ਖਰੜਾ ਸੀ ਜੋ ਬਣ ਗਿਆ ਸੀ, ਇਹਨੂੰ ਉਹਨਾਂ ਨੇ ਸੰਸਦੀ ਕਮੇਟੀ ਨੂੰ ਦੇ ਦਿੱਤਾ 26 ਨਵੰਬਰ 1949 ਨੂੰ, ਕਿ ਜਿਹੜਾ ਹੁਣ ਸੰਵਿਧਾਨ ਤਿਆਰ ਆ ਇਹ ਤੁਸੀਂ ਜਿਹੜਾ ਆ ਲੈ ਲਓ ਜੀ। ਇਸ ਦਿਨ ਬਹੁਤ ਜਾਨੀ ਵੱਡੀ ਬਹਿਸ ਜਿਹੜੀ ਉੱਥੇ ਹੋਈ, ਬਹਿਸ ਜਾਂ ਕਹਿ ਲਓ ਵੀ ਉੱਥੇ ਬੜੀ ਦਲੀਲਬਾਜ਼ੀ ਹੋਈ ਵੀ ਇਹ ਜਿਹੜਾ ਐਪਰੀਸ਼ੀਏਟ ਵੀ ਕੀਤਾ ਗਿਆ, ਪਰ ਫਿਰ ਵੀ ਡਾਕਟਰ ਅੰਬੇਡਕਰ ਨੇ ਸਾਰਿਆਂ ਨੂੰ ਕ੍ਰੈਡਿਟ ਜਿਹੜਾ ਦਿੱਤਾ, ਬਾਕੀਆਂ ਨੂੰ ਵੀ ਭਾਵੇਂ ਜਿੱਦਾਂ ਮਰਜ਼ੀ ਸੀ, ਸਲਾਹ ਮਸ਼ਵਰਾ ਮੇਰੇ ਨਾਲ ਕਰਦੇ ਰਹੇ ਆ, ਇਹੀ ਬਹੁਤ ਵੱਡੀ ਗੱਲ ਆ। ਫਿਰ ਉਸ ਤੋਂ ਬਾਅਦ ਕਿਉਂਕਿ 26 ਜਨਵਰੀ 1950 ਨੂੰ ਫਿਰ ਇਹ ਲਾਗੂ ਹੁੰਦਾ, ਹੁਣ ਤਿਆਰ ਤਾਂ ਹੋ ਗਿਆ 26 ਨਵੰਬਰ 1949 ਨੂੰ, ਵੀ ਵੇਟ ਕਿਉਂ ਕਰਨੀ ਪਈ? ਉਹਦਾ ਕਾਰਨ ਫਿਰ ਆਪਾਂ ਨੂੰ ਪਿਛੋਕੜ 'ਚ ਜਾਣਾ ਪੈਣਾ ਵੀ 26 ਜਨਵਰੀ 1930 ਨੂੰ ਤੁਸੀਂ ਇਹ ਪੜ੍ਹਿਆ ਹੋਣਾ ਇਤਿਹਾਸ ਦੇ ਵਿੱਚ ਵੀ ਰਾਵੀ ਦੇ ਕੰਢੇ ਲਾਹੌਰ ਇੱਥੇ ਤਿਰੰਗਾ ਲਹਿਰਾਇਆ ਗਿਆ ਸੀ ਜਵਾਹਰ ਲਾਲ ਨਹਿਰੂ ਦੇ ਵੱਲੋਂ ਜੀ। ਉਸ ਦਿਨ ਇਹਨਾਂ ਨੇ ਘੋਸ਼ਣਾ ਕਰ ਦਿੱਤੀ ਵੀ ਪੂਰਨ ਸਵਰਾਜ ਜਿਹਨੂੰ ਕਿਹਾ ਜਾਂਦਾ, ਵੀ ਅਸੀਂ ਜਿਹੜਾ ਅੱਜ ਤੋਂ ਦੇਸ਼ ਆਜ਼ਾਦ ਹੋ ਗਿਆ,
ਜੀ ਇਹ ਇੱਕ ਤਰ੍ਹਾਂ ਦੇ ਨਾਲ ਜਾਣੀ 1930 ਦੇ ਵਿੱਚ ਇੱਕ ਸਵਦੇਸ਼ ਦੇ ਤੌਰ ਦੇ ਉੱਤੇ ਜਿਹੜਾ ਆ ਮਨਾਇਆ ਜਾਂਦਾ ਸੀ। ਜੀ ਉਸ ਦਿਨ ਦੀ ਇੰਪੋਰਟੈਂਸ ਨੂੰ ਰੱਖਣ ਦੇ ਲਈ 26 ਜਨਵਰੀ ਨੂੰ ਇਹ ਜਿਹੜਾ ਲਾਗੂ ਕੀਤਾ ਗਿਆ, ਤਾਂ ਕਿ ਜਿਹੜਾ 26 ਜਨਵਰੀ 1930 ਨੂੰ ਪੂਰਨ ਸਵਦੇਸ਼ ਦੀ ਗੱਲ ਹੋਈ ਸੀ, ਉਦੋਂ ਜਿਹੜਾ ਆ ਹਮੇਸ਼ਾ ਇੱਕ ਇਤਿਹਾਸਕ ਦਿਨ ਜਿਹੜਾ ਆ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਵੇ। ਸੋ ਬਣਿਆ 26 ਨਵੰਬਰ ਨੂੰ ਜੀ ਪਰ ਲਾਗੂ 26 ਜਨਵਰੀ ਨੂੰ ਹੋਇਆ। ਉਸ ਦਿਨ ਤੋਂ ਜਿਹੜਾ ਆ ਬਕਾਇਦਾ ਜਿਹੜੇ ਸਾਰੇ ਸਿਸਟਮ ਸੀਗਾ ਉਹ ਬ੍ਰਿਟਿਸ਼ ਜਿਹੜਾ ਗਵਰਨਮੈਂਟ ਦਾ ਐਕਟ ਸੀਗਾ 1935 ਵਾਲਾ, ਉਹ ਤੋਂ ਨਿਕਲ ਕੇ 1950 ਵਾਲਾ ਜਿਹੜਾ ਸੀ ਉਹਦੇ ਤੇ ਅੰਡਰ ਆ ਗਿਆ। ਜੀ ਸੋ ਦਲਜੀਤ ਜੀ, ਜਿਹੜਾ ਮੇਰਾ ਅੱਜ ਦਾ ਅਗਲਾ ਸਵਾਲ ਆ ਉਹ ਵੀ ਭਾਰਤੀ ਰਾਜਨੀਤੀ ਬਾਰੇ ਹੀ ਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਮਹਾਰਾਸ਼ਟਰ 'ਚ ਪਿਛਲੇ 5-7 ਦਿਨਾਂ ਤੋਂ ਜਿਹੜਾ ਸਿਆਸੀ ਦੰਗਲ ਆ ਉਹ ਕਾਫੀ ਗਰਮਾਇਆ ਹੋਇਆ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਜਿਹੜੇ ਦਾਅ ਪੇਚ ਆ ਉਹ ਕਾਫੀ ਖੇਡੇ ਗਏ। ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਕਿ ਸ਼ਿਵ ਸੈਨਾ, ਕਾਂਗਰਸ ਤੇ ਐਨਸੀਪੀ ਵਾਲੇ ਜਿਹੜਾ ਸੱਤਾ ਦਾ ਲੱਡੂ ਚੱਖਣ ਨੂੰ ਫਿਰਦੇ ਆ, ਪਰ ਅਚਾਨਕ ਖਬਰ ਇਹ ਹੁੰਦੀ ਆ ਕਿ ਬੀਜੇਪੀ ਵਾਲੇ ਉਹ ਲੱਡੂ ਚੁੱਕ ਕੇ ਭੱਜ ਜਾਂਦੇ ਆ, ਕਿਉਂਕਿ ਇਹ ਪਾਰਟੀਆਂ ਤਾਂ ਜੇ ਸਰਕਾਰ ਬਣਾਉਣ ਲਈ ਪਲੈਨਿੰਗ ਹੀ ਕਰ ਰਹੀਆਂ ਸੀ। ਪਰ ਜਿਹੜੇ ਬੀਜੇਪੀ ਦੇ ਦਵਿੰਦਰ ਫੜਨਵੀਸ ਹੋਣੀ ਆ ਤੇ ਐਨਸੀਪੀ ਦੇ ਅਜੀਤ ਪਵਾਰ, ਉਹਨਾਂ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਸਹੁੰ ਚੁੱਕੀ ਜਾਂਦੀ ਆ। ਫਿਰ ਜਦੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਖਲ ਦਿੱਤਾ ਜਾਂਦਾ, ਉਹਨਾਂ ਵੱਲੋਂ ਫਲੋ ਟੈਸਟ ਪਾਸ ਕਰਨ ਦੇ ਆਦੇਸ਼ ਦਿੱਤੇ ਜਾਂਦੇ 24 ਘੰਟਿਆਂ 'ਚ, ਤਾਂ ਉਹਨਾਂ ਵੱਲੋਂ ਜਿਹੜਾ ਆ ਉਹ ਆਪਣਾ ਅਸਤੀਫਾ ਵੀ ਦੇ ਦਿੱਤਾ ਜਾਂਦਾ। ਸੋ ਜੋ ਵੀ ਮਹਾਰਾਸ਼ਟਰ 'ਚ ਹੋਇਆ ਉਹ ਸਭ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮੈਂ ਹੁਣੇ ਗੱਲ ਕੀਤੀ ਵੀ ਇਹਨਾਂ ਦਿਨਾਂ ਦੇ ਵਿੱਚ 26 ਨਵੰਬਰ ਲੰਘਿਆ ਜੀ, ਸੰਵਿਧਾਨ ਜਿਹਨੂੰ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ, ਜੀ ਪਰ ਉਹ 26 ਨਵੰਬਰ ਨੂੰ ਇਹਨਾਂ ਨੇ ਜਿਹੜਾ ਆ ਸੰਵਿਧਾਨ ਦੀਆਂ ਖਿੱਲੀਆਂ ਵੀ ਖਿੱਲੀਆਂ, ਬਿਲਕੁਲ ਜਿਸ ਦਿਨ ਅਸੀਂ ਯਾਦ ਕਰਦੇ ਹਾਂ, ਬਿਲਕੁਲ ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਗੱਲ ਕੀਤੀ ਕਿ 550 ਸਾਲਾ ਗੁਰੂ ਸਾਹਿਬ ਦਾ ਗੁਰਪੁਰਬ ਮਨਾ ਰਹੇ ਹਾਂ ਆਪਾਂ ਜੀ, ਪਰ ਨਾਲ ਦੀ ਨਾਲ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਆ ਉਹਨਾਂ ਦੀਆਂ ਧੱਜੀਆਂ ਵੀ ਹਟਾਉਂਦੀਆਂ। ਬਿਲਕੁਲ ਹੁਣ ਡਾਕਟਰ ਭੀਮ ਰਾਓ ਅੰਬੇਡਕਰ ਨੇ ਜਿਹੜਾ ਸੰਵਿਧਾਨ ਬਣਾਇਆ, ਜਿਹੜਾ ਲਾਅ ਬਣਾਇਆ, ਉਹ ਇੰਨੀ ਜ਼ਿਆਦਾ ਸਟਰਗਲ ਕੀਤੀ, ਇੰਨਾ ਜ਼ਿਆਦਾ ਉਹਨਾਂ ਨੇ ਜਿੱਦਾਂ ਕਹਿ ਲਓ ਵੀ ਮਿਹਨਤ ਕੀਤੀ ਜੀ, ਤਾਂ ਕਿ ਇੱਕ ਵਧੀਆ ਇਨਵਾਇਰਨਮੈਂਟ ਬਣ ਸਕੇ, ਸਿਸਟਮ ਬਣ ਸਕੇ। ਉਹਦੇ ਜਦੋਂ ਸਟਾਰਟ ਹੁੰਦਾ ਸੰਵਿਧਾਨ, ਉੱਥੇ ਲਿਖਿਆ ਵੀ ਅਸੀਂ ਭਾਰਤ ਦੇ ਲੋਕ, ਜੀ ਜਾਣੀ ਉਹ ਭਾਰਤ ਦੇ ਲੋਕਾਂ ਨੂੰ ਪ੍ਰੈਜੈਂਟੇਸ਼ਨ ਦਿੰਦਾ। ਹੁਣ ਇਹ ਭਾਰਤ ਦੇ ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆ ਤੇ ਜਦੋਂ ਆਉਂਦੇ ਆ ਤੇ ਜਾ ਕੇ ਸੰਵਿਧਾਨ ਦੀਆਂ ਖਿੱਲੀਆਂ ਇਦਾਂ ਉਡਾਉਂਦੇ ਆ। ਬਿਲਕੁਲ ਸਭ ਤੋਂ ਵੱਡਾ ਜਿਹੜਾ ਰੋਲ ਆ, ਸਭ ਤੋਂ ਪਹਿਲਾਂ ਜਿਹੜੀ ਗੈਰ ਜ਼ਿੰਮੇਵਾਰਾਨਾ ਕੰਮ ਆ, ਉਹ ਰਾਜਪਾਲ ਕਰਦੇ ਆ। ਜੀ, ਕਿਉਂਕਿ ਜਦੋਂ ਸਿਸਟਮ ਅਪਣਾਉਣਾ ਸੀ, ਜਦੋਂ ਸੰਵਿਧਾਨ ਉਹਨਾਂ ਨੇ ਬਣਾਇਆ, ਇੱਕ ਲਾਅ ਸੀਗਾ ਪ੍ਰੈਜ਼ੀਡੈਂਟ ਲਾਅ, ਜਿਹੜਾ ਜਿੱਦਾਂ ਅਮਰੀਕਾ ਦੇ ਵਿੱਚ ਚੱਲਦਾ ਵੀ ਇੱਕ ਬੰਦਾ ਆ, ਉਸ ਤੋਂ ਬਾਅਦ ਉਹ ਅਪਾਇੰਟ ਕਰਦਾ ਜਿਹਨੂੰ ਮਰਜ਼ੀ ਕਰ ਦੇਵੇ। ਜੀ ਦੂਜੇ ਪਾਸੇ ਸੀਗਾ ਇੰਗਲੈਂਡ ਵਾਲਾ ਸਿਸਟਮ, ਜਿਹਦੇ ਵਿੱਚ ਕਿ ਇੱਕ ਬਕਾਇਦਾ ਪ੍ਰਾਈਮ ਮਿਨਿਸਟਰ ਜਿਹੜਾ ਆ ਚੁਣਿਆ ਜਾਂਦਾ, ਪਰ ਉਹਨਾਂ ਦੇ ਉੱਤੇ ਵੀ ਇੱਕ ਰਾਣੀ ਆ ਜੀ, ਬਿਲਕੁਲ ਬਿਠਾਈ ਜਾਂਦੀ ਆ। ਹੁਣ ਇਦਾਂ ਦਾ ਸਿਸਟਮ ਜਿਹੜਾ ਇੱਥੇ ਰਾਸ਼ਟਰਪਤੀ ਬਿਠਾਇਆ ਗਿਆ ਕਿ ਜਿਹੜਾ ਪ੍ਰਧਾਨ ਮੰਤਰੀ ਹੈ ਇਹ ਆਪਣੇ ਹੱਦੋਂ ਬਾਹਰ ਨਾ ਜਾਵੇ, ਜੀ, ਤਾਂ ਕਿ ਰਾਸ਼ਟਰਪਤੀ ਭਾਵੇਂ ਰਬੜ ਦੀ ਮੋਹਰੇ ਹੋਵੇ, ਘੱਟੋ ਘੱਟ ਪ੍ਰਧਾਨ ਮੰਤਰੀ ਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਨੂੰ ਪੁੱਛਣਾ ਹੋਵੇ, ਲੈਣੀ ਪਵੇ। ਜੀ, ਨਰਿੰਦਰ ਮੋਦੀ, ਜਦੋਂ ਆਪਾਂ ਨਾਂ ਲੈ ਕੇ ਗੱਲ ਕਰਦੇ ਹਾਂ ਵੀ ਨਰਿੰਦਰ ਮੋਦੀ ਬੇਲਗਾਮਾ ਨਾ ਹੋ ਜਾਵੇ, ਜੀ ਇਹਨੂੰ ਕੋਈ ਵੀ ਗੱਲ ਕਰਨ ਦੇ ਲਈ ਪਹਿਲਾਂ ਪਰਮਿਸ਼ਨ ਲੈਣੀ ਪਵੇ ਰਾਸ਼ਟਰਪਤੀ ਤੋਂ, ਜੀ, ਤਾਂ ਕਿ ਇਹ ਵੀ ਆਪਣੀ ਔਕਾਤ ਦੇ ਵਿੱਚ ਰਵੇ, ਆਪਣੀ ਔਕਾਤ ਤੋਂ ਬਾਹਰ ਨਾ ਚਲੇ ਜਾਵੇ। ਬਿਲਕੁਲ ਇਦਾਂ ਹੀ ਮੁੱਖ ਮੰਤਰੀਆਂ ਦੇ ਉੱਤੇ ਰਾਜਪਾਲ ਬਿਠਾਤੇ। ਪਰ ਜਿੱਦਾਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਉਹ ਗੱਲ ਤਾਂ ਔਕਾਤ ਤੋਂ ਕਿਉਂ ਬਾਹਰ ਇਦਾਂ ਹੋ ਗਿਆ? ਉਹ ਗੱਲ, ਉਹਦਾ ਕਾਰਨ ਇਹੀ ਹੋ ਗਿਆ ਕਿ ਜਿੱਦਾਂ ਹੁਣ ਮੁੱਖ ਮੰਤਰੀਆਂ ਦੇ ਉੱਤੇ ਰਾਜਪਾਲ ਬਿਠਾਤੇ ਜੀ, ਕਿ ਜਦੋਂ ਜਿਹੜਾ ਸੁਪਰੀਮ ਆ, ਕਿਤੇ ਇਹ ਨਾ ਸਮਝਣ ਵੀ ਅਸੀਂ ਸੁਪਰੀਮ ਆ, ਜੀ ਸੁਪਰੀਮ ਰਾਸ਼ਟਰਪਤੀ ਆ, ਸੁਪਰੀਮ ਰਾਜਪਾਲ ਆ, ਪਰ ਨਾਲ ਦੀ ਨਾਲ ਇਹ ਆ ਕਿ ਉਹਨਾਂ ਕੋਲ ਕੋਈ ਅਧਿਕਾਰ ਹੈ ਨਹੀਂ, ਇੰਨੇ ਪਾਵਰਾਂ ਨਹੀਂ, ਇੱਕ ਰਬੜ ਦੀ ਰਿਮੋਟ ਆ, ਸਿਰਫ ਪਰਮਿਸ਼ਨ ਲੈਣੀ ਹੁੰਦੀ ਹੈ। ਉਹਨੂੰ ਵੀ ਆਪਣੀ ਔਕਾਤ ਜਿੱਤੇ ਰਹਿੰਦੀ ਆ ਵੀ ਮੇਰੇ ਤੋਂ ਤਾਂ ਪਰਮਿਸ਼ਨ ਹੀ ਲੈਣੀ ਆ, ਮੈਂ ਚਲੋ ਬੈਠਾ ਆਪਣਾ ਇੰਜੋਏ ਕਰਦਾ ਆ। ਜੀ, ਪਰ ਇਹਨਾਂ ਬੰਦਿਆਂ ਨੇ ਉਹਨਾਂ ਨੂੰ ਜਿਹੜੇ ਬੰਦੇ ਹੁਣ ਜਿੱਦਾਂ ਆਪਣੇ ਜਿਹੜੇ ਰਾਜਪਾਲ ਆ ਮਹਾਰਾਸ਼ਟਰ ਦੇ, ਜੀ ਉਹ ਤੁਸੀਂ ਦੇਖ ਲਓ ਵੀ ਪਹਿਲਾਂ ਆਰਐਸਐਸ ਦੇ ਬੰਦੇ ਸੀ, ਜੀ, ਜਦ ਕਿ ਜਦੋਂ ਰਾਜਪਾਲ ਬਣ ਗਿਆ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ। ਬਿਲਕੁਲ ਇਦਾਂ ਜਿਹੜੇ ਰਾਸ਼ਟਰਪਤੀ ਆ ਉਹ ਵੀ ਜਿਹੜੇ ਆ ਭਾਜਪਾ ਦੇ ਸੀ। ਜੀ, ਰਾਸ਼ਟਰਪਤੀ ਦੀ ਵੀ ਕੋਈ ਪਾਰਟੀ ਨਹੀਂ ਹੁੰਦੀ, ਉਹ ਸਾਰੇ ਰਾਸ਼ਟਰ ਵੀ ਲੋਕਾਂ ਦਾ ਹੁੰਦਾ ਤੇ ਜੇ ਗਵਰਨਰ ਵੀ ਲੋਕਾਂ ਦਾ ਹੁੰਦਾ ਜੀ। ਤੇ ਪਰ ਜਿਸ ਤਰੀਕੇ ਦੇ ਨਾਲ ਰਾਜਪਾਲ ਨੇ ਪਹਿਲਾਂ ਉਹਨਾਂ ਨੂੰ ਘੁਮਾਇਆ ਜੀ, ਤੇ ਦੂਜੇ ਪਾਸੇ ਇਹਨਾਂ ਨੂੰ ਜਿਹੜਾ ਆ ਟਾਈਮ ਨਹੀਂ ਦਿੱਤਾ, ਇਹਨਾਂ ਨੂੰ ਕਹਿਤਾ ਵੀ ਇੰਨਾ ਟਾਈਮ ਨਹੀਂ ਦੇਣਾ, ਫਿਰ ਸਵੇਰੇ ਜਿੰਨਾ ਤੜਕੇ ਉਹਨੇ ਜਿਹੜਾ ਰਾਸ਼ਟਰਪਤੀ ਸ਼ਾਸਨ ਜਿਹੜਾ ਆ ਖਤਮ ਕਰ ਦਿੱਤਾ, ਜਦ ਕਿ ਜਿਹੜਾ ਸਿਸਟਮ ਆ ਉਹ ਇਹ ਕਹਿੰਦਾ ਆ ਵੀ ਕੈਬਨਿਟ ਮਿਨਿਸਟਰ ਜਿਹੜੇ ਆ ਉਹ ਇਕੱਠੇ ਹੋਣ, ਮੰਤਰੀ ਮੰਡਲ ਦੀ ਮੀਟਿੰਗ ਸੱਦਣ, ਉਹਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇ, ਫਿਰ ਰਾਸ਼ਟਰਪਤੀ ਨੂੰ ਸਿਫਾਰਿਸ਼ ਕੀਤੀ ਜਾਵੇ, ਫਿਰ ਰਾਸ਼ਟਰਪਤੀ ਜਿਹੜਾ ਰਾਜਪਾਲ ਨੂੰ ਕਵੇ, ਕਿਉਂਕਿ ਰਾਜਪਾਲ ਜਿਹੜਾ ਆ ਉਹ ਪ੍ਰਤੀਨਿਧ ਆ ਸਟੇਟ ਦੇ ਵਿੱਚ ਰਾਸ਼ਟਰਪਤੀ ਦਾ।
ਕਿ ਉਹ ਰਾਜਪਾਲ ਜਿਹੜਾ ਆ ਉਹਨੂੰ ਵੀ ਅੱਗੇ ਵਧਾਵੇ। ਪਰ ਜੇ ਇਸ ਤਰੀਕੇ ਦੇ ਨਾਲ ਕਾਹਲੀ ਕਾਹਲੀ ਜਿਹੜਾ ਕਹਿ ਦਿੱਤਾ ਜਾਂਦਾ, ਤੜਕੇ ਜਿਹੜਾ ਕੰਮ ਨਿਬੇੜ ਲਿਆ ਜਾਂਦਾ ਨਾਟਕੀ ਢੰਗ ਦੇ ਨਾਲ, ਬਿਨਾਂ ਕੁਛ ਸੋਚੇ ਸਮਝੇ। ਬਾਕੀ ਬੰਦਿਆਂ ਦੇ ਕੋਲੋਂ ਰਾਜਪਾਲ ਜਿਹੜਾ ਆ ਪੁੱਛ ਰਿਹਾ ਆ ਵੀ ਤੁਸੀਂ ਦਿਓ ਮੈਨੂੰ ਪੱਕੇ ਪ੍ਰੂਫ ਚਾਹੀਦੇ ਆ, ਨੀਲੀ ਸ਼ਾਹੀ ਦੇ ਨਾਲ ਲਿਖਿਆ ਹੋਣਾ ਚਾਹੀਦਾ, ਸਾਈਨ ਕੀਤੇ ਹੋਣੇ ਚਾਹੀਦੇ ਆ, ਉੱਪਰ ਕਵਰ ਲੈਟਰ ਦਿੱਤਾ ਲੱਗਾ ਹੋਣਾ ਚਾਹੀਦਾ, ਜਿੱਦਾਂ ਆਪਾਂ ਪਿਛਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ। ਪਰ ਦੂਜੇ ਪਾਸੇ ਜਿਹੜਾ ਉਹਨਾਂ ਨੂੰ ਸਿੱਧੀ ਸਹੁੰ ਚੁਕਾ ਦਿੱਤੀ ਜਾਂਦੀ ਹੈ। ਬਿਲਕੁਲ ਇਸੇ ਤਰੀਕੇ ਦਾ ਜਿਹੜਾ ਕੰਮ ਸੀ 2018 ਦੇ ਵਿੱਚ ਮਈ ਮਹੀਨੇ ਦੇ ਵਿੱਚ, ਤੁਹਾਨੂੰ ਯਾਦ ਹੋਣਾ ਕਰਨਾਟਕਾ ਦੇ ਵਿੱਚ ਵੀ ਹੋਇਆ। ਉੱਥੇ ਵੀ ਇਹਨਾਂ ਦਾ ਆਪਣੇ ਰਾਜਪਾਲ ਸੀ ਜੀ, ਉੱਥੇ ਵੀ ਉਹਨੇ ਜੈਦੂਜਰਪਾ ਜਿਹੜਾ ਆ ਉਹਨੂੰ ਸਹੁੰ ਚੁਕਾਤੀ, ਜਦ ਕਿ ਉਹਨਾਂ ਦੇ 104 MLA ਸੀ ਤੇ ਉਹਨਾਂ ਨੂੰ 112 ਚਾਹੀਦੇ ਸੀ। ਘੱਟ ਗਿਣਤੀ ਦੇ ਹੋਣ ਦੇ ਬਾਵਜੂਦ ਉਹਨੂੰ ਸਹੁੰ ਚੁਕਾਤੀ। ਉੱਥੋਂ ਹੀ ਫਿਰ ਜਿਹੜਾ ਵਿਗਾੜ ਸ਼ੁਰੂ ਹੁੰਦਾ ਭੰਨਣ ਤੋੜਨ ਦਾ। ਇੱਥੇ ਵੀ ਸੰਵਿਧਾਨ ਦੀਆਂ ਧੱਜੀਆਂ ਜਿਹੜੀਆਂ ਉਠਾਈਆਂ ਜਾਂਦੀਆਂ। ਡਾਕਟਰ ਸਾਹਿਬ ਦਾ ਮੈਨੂੰ ਇੱਕ ਚੇਤੇ ਆ ਰਿਹਾ, ਉਹਨਾਂ ਨੇ ਜਦੋਂ ਇਹ ਸੰਸਦੀ ਖਰੜਾ ਜਿਹੜਾ ਆ ਸੰਸਦ ਦੇ ਵਿੱਚ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਵੀ ਸੰਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ, ਜੇ ਉਹਨੂੰ ਅਪਲਾਈ ਕਰਨ ਵਾਲੇ, ਉਹਨੂੰ ਇੰਪਲੀਮੈਂਟ ਕਰਨ ਵਾਲੇ ਲੋਕ ਮਾੜੇ ਆ, ਫਿਰ ਉਹ ਸੰਵਿਧਾਨ ਵੀ ਮਾੜਾ ਹੀ ਆ। ਸੰਵਿਧਾਨ ਜਿੰਨਾ ਮਰਜ਼ੀ ਮਾੜਾ ਹੋਵੇ, ਜੇ ਉਹਨੂੰ ਇੰਪਲੀਮੈਂਟ ਕਰਨ ਵਾਲੇ ਲੋਕ ਚੰਗੇ ਆ, ਫਿਰ ਉਹ ਮਾੜਾ ਸੰਵਿਧਾਨ ਵੀ ਚੰਗਾ ਹੀ ਹੋਣਾ। ਇਹ ਉਹਨਾਂ ਦੀ ਵਰਡਿੰਗ ਆ, ਇਹ ਤੁਸੀਂ ਦੇਖ ਸਕਦੇ ਆ, ਔਨ ਰਿਕਾਰਡ ਉੱਥੇ ਪਈ ਆ, ਉਹਨਾਂ ਦੀ ਸਪੀਚ ਦੇ ਵਿੱਚ ਆ। ਇਹ ਬਿਲਕੁਲ ਢੁਕਵੀਂ ਗੱਲ ਆ ਕਿ ਸੰਵਿਧਾਨ ਸਾਡਾ ਬਹੁਤ ਵਧੀਆ, ਲੋਕੀ ਜਿਹੜੇ ਆ ਇਹ ਤੋਂ ਸਿੱਖਦੇ ਆ। ਬਹੁਤ ਸਾਰੇ ਦੇਸ਼ਾਂ ਨੇ ਇਹਨੂੰ ਦੇਖ ਕੇ ਕਾਪੀ ਮਾਰੀ ਆ, ਯੂਰਪੀਅਨ ਕੰਟਰੀਆਂ ਨੇ ਵੀ। ਪਰ ਜਿਹੜੇ ਚਲਾਉਣ ਵਾਲੇ ਸਾਡੇ ਲੋਕ ਆ, ਇਹ ਬੜੇ ਭੈੜੇ ਆ। ਇਹ ਆਪਣੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਤੋੜ ਮਰੋੜ ਕਰਦੇ ਆ। ਹੁਣ ਇਹੀ ਜਿਹੜੇ ਆ, ਜਿੱਦਾਂ ਹੁਣ ਉੱਥੇ ਕਹਿੰਦੇ ਸੀ ਵੀ ਜਿਹੜਾ ਫਲੋ ਟੈਸਟ ਆ ਛੇਤੀ ਤੋਂ ਛੇਤੀ ਹੋਣਾ ਚਾਹੀਦਾ, ਜਦ ਕਿ ਇੱਥੇ ਜਿਹੜਾ ਆ ਫਲੋ ਟੈਸਟ ਲਈ ਕਹਿੰਦੇ ਆ ਵੀ ਨਹੀਂ, ਸਾਨੂੰ ਟਾਈਮ ਦਿੱਤਾ ਜਾਵੇ। ਉਹਦੇ ਵਿੱਚ ਫਿਰ ਭੰਨ ਤੋੜ ਹੁੰਦੀ ਆ। ਇਸ ਕਰਕੇ ਜਿਹੜਾ ਦੇਖਿਆ ਗਿਆ, ਖਾਸ ਤੌਰ ਤੇ ਅਮਿਤ ਸ਼ਾਹ ਨੇ ਜੋ ਕੀਤਾ, ਇਹ ਪਹਿਲੀ ਵਾਰ ਨਹੀਂ ਹੋਇਆ। ਅਸੀਂ ਕਹਿ ਰਹੇ ਹਾਂ ਵੀ ਕਿ ਅਮਿਤ ਸ਼ਾਹ ਨੇ ਸ਼ਾਇਦ ਇੱਦਾਂ ਕੀਤਾ ਆ। ਇਦੋਂ ਪਹਿਲਾਂ ਵੀ ਜਿਹੜੀਆਂ ਕਾਂਗਰਸ ਸਰਕਾਰਾਂ ਇਹਨਾਂ ਨੇ ਪਹਿਲ ਕਦਮੀ ਕੀਤੀ ਆ। ਇੰਦਰਾ ਗਾਂਧੀ ਨੇ ਮਨ ਮਰਜ਼ੀਆਂ ਕੀਤੀਆਂ, ਰਾਜੀਵ ਗਾਂਧੀ ਨੇ ਮਨ ਮਰਜ਼ੀਆਂ ਕੀਤੀਆਂ ਆ। ਇਹ ਜਿਹਦਾ ਵੀ ਜ਼ੋਰ ਚੱਲਦਾ, ਜਿਹੜਾ ਆਉਂਦਾ ਆ ਪਾਵਰ ਦੇ ਵਿੱਚ, ਉਹ ਆਪਣੀਆਂ ਚੰਮਦੀਆਂ ਚਲਾਉਂਦਾ। ਤੇ ਇਸ ਕਰਕੇ ਪਰ ਲੋੜ ਇਹ ਆ ਕਿ ਲੋਕੀ ਹੁਣ ਅਵੇਅਰ ਹੋਣ, ਲੋਕੀ ਇਹ ਜਾਣਨ ਕਿ ਲਾਅ ਕੀ ਕਹਿੰਦਾ ਆ। ਆਪਣੇ ਫਿਰ ਜਿਹੜੇ ਉਹ MLA ਆ ਚੁਣੇ ਹੋਏ ਆ, ਜਿਹੜਾ ਅੱਜ ਤੁਸੀਂ ਅਜੀਤ ਪਵਾਰ ਦੀ ਗੱਲ ਕੀਤੀ ਆ, ਉਹਦਾ ਪਤਾ ਹੀ ਨਹੀਂ ਕਿੱਧਰ ਨੂੰ ਚਲੇ ਜਾਣਾ, ਜਦ ਕਿ ਉਹਨੂੰ ਇਹ ਵੀ ਕਿਹਾ ਜਾਂਦਾ ਵੀ ਉਹਦੇ ਉੱਤੇ ਇਲਜ਼ਾਮ ਵੀ ਬਹੁਤ ਲੱਗੇ ਸੀ, ਹੋ ਸਕਦਾ ਉਹਨੂੰ ਡਰਾਇਆ ਧਮਕਾਇਆ ਵੀ ਜਾਵੇ। ਪਰ ਦੂਜੇ ਪਾਸੇ ਇਹ ਵੀ ਹੈਗਾ ਕਿ ਇਹ ਕਿਹਾ ਜਾਂਦਾ ਵੀ ਉਹ ਪਰਿਵਾਰ ਦੇ ਵਿੱਚ ਵੀ, ਕਿਉਂਕਿ ਜਿਹੜੇ ਸ਼ਰਦ ਪਵਾਰ ਹੁਣੀ ਆਪਣੀ ਕੁੜੀ ਨੂੰ ਅੱਗੇ ਜ਼ਿਆਦਾ ਕਰ ਰਹੇ ਆ, ਇਹਨਾਂ ਨੂੰ ਥੋੜਾ ਜਿਹਾ ਭਤੀਜਾ ਫਿਰ ਵੀ ਥੋੜਾ ਜਿਹਾ ਓਪਰਾ ਹੀ ਹੁੰਦਾ। ਸਭ ਤੋਂ ਵੱਡਾ ਉਹਨੂੰ ਗੁੱਸਾ ਇਸ ਗੱਲ ਦਾ ਵੀ ਹੈਗਾ ਵੀ ਉਹਦਾ ਮੁੰਡਾ ਵੀ ਖੜਾ ਸੀ ਸ਼ਿਵ ਸੈਨਾ ਦੇ ਅਗੇਂਸਟ, ਜਿਹੜੀਆਂ 2014 ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਉਹ ਇਹ ਸੋਚਦਾ ਵੀ ਜੇ ਸ਼ਰਦ ਪਵਾਰ ਚਾਹੁੰਦਾ ਤਾਂ ਉਹਨੂੰ ਜਿਤਾ ਸਕਦਾ ਸੀ। ਪਰ ਸ਼ਰਦ ਪਵਾਰ ਨੇ ਕੋਈ ਐਕਸਟਰਾ ਐਫਰਟ ਨਹੀਂ ਕੀਤਾ, ਇਸ ਕਰਕੇ ਉਹ ਹਾਰ ਗਿਆ। ਉਹਦੇ ਮਨ ਦੇ ਵਿੱਚ ਅਜੇ ਤੱਕ ਰੰਜਿਸ਼ ਆ, ਭਾਵੇਂ ਉਹ ਦੇਖੋ ਉਹਦਾ ਨੇਤਾ ਸੀ, ਨੇਤਾ ਸੀ ਉਹਨਾਂ ਦਾ ਪਾਰਟੀ ਦਾ, ਪਰ ਫੇਰ ਵੀ ਜਿਹੜਾ ਆ ਉਹਨੇ ਮਨ ਦੇ ਵਿੱਚ ਕਸ਼ਕ ਰੱਖੀ ਹੋ ਸੀ। ਹੁਣ ਵੈਸੇ ਸਮਝੌਤਾ ਹੋ ਗਿਆ, ਵਾਪਸ ਆ ਗਿਆ ਉਹ, ਪਰ ਹੁਣ ਉਹ ਇੱਕ ਤਰ੍ਹਾਂ ਦੇ ਨਾਲ ਕਿਹਾ ਹੋਣਾ ਉਹਨੇ ਵੀ ਮਨ ਦੇ ਵਿੱਚ ਉਤਾਰਿਆ ਹੋਣਾ ਵੀ ਜੇ ਤੁਸੀਂ ਮੇਰਾ ਨੁਕਸਾਨ ਕਰ ਸਕਦੇ ਆ ਤਾਂ ਮੈਂ ਵੀ ਜਿਹੜਾ ਆ ਤੁਹਾਡਾ ਨੁਕਸਾਨ ਕਰ ਸਕਦਾ। ਪਰ ਦੂਜੇ ਪਾਸੇ ਸ਼ਰਦ ਪਵਾਰ ਇਸ ਗੇਮ ਦੇ ਵਿੱਚ ਜਾਣੀ ਕਹਿ ਲਓ ਵੀ ਸ਼ਕਤੀਮਾਨ ਬਣ ਕੇ ਉੱਭਰਿਆ। ਤੇ ਉਹਨੇ ਜੋ ਕੀਤਾ, ਕਿਉਂਕਿ ਬੁਢਾਪੇ ਦੀ ਉਮਰ ਵਿੱਚ ਪੁਰਾਣਾ ਖਿਡਾਰੀ ਆ, ਬਾਦਲ ਸਾਹਿਬ ਨਾਲ ਕੰਪੈਰੀਜ਼ਨ ਕੀਤਾ ਗਿਆ ਉਹਨਾਂ ਦਾ। ਪਰ ਇਹ 37 ਸਾਲ ਦਾ ਸੀ, 1978-77 ਦੀ ਗੱਲ ਆ, ਕਿ ਇਹਨੇ ਆਪਣਾ ਜਿਹੜਾ ਗੁਰੂ ਸੀ ਇਹਦਾ ਪਾਟਿਲ, ਉਹਦੀ ਸਰਕਾਰ ਦੇ ਵਿੱਚ ਬਾਗੀ ਹੋ ਕੇ ਆਪ ਮੁੱਖ ਮੰਤਰੀ ਬਣ ਗਿਆ ਸੀ, ਜਿੱਤੋਂ ਸਿੱਖੀ ਸੀ ਰਾਜਨੀਤੀ, ਉਹ ਤੋਂ ਹੀ ਜਿਹੜਾ ਆ ਉਹਨੂੰ ਹੀ ਜਿਹੜਾ ਥੱਲੇ ਡੇਗ ਦਿੱਤਾ ਸੀ। ਇਸ ਕਰਕੇ ਇਹਨਾਂ ਦਾ ਪੁਰਾਣਾ ਇਤਿਹਾਸ ਆ। ਪਰ ਇਸ ਕਰਨਾਟਕ ਤੋਂ ਪਿਛਲੇ ਸਾਲ ਤੇ ਐਤਕੀ ਮਹਾਰਾਸ਼ਟਰ ਦੇ ਵਿੱਚ ਜੋ ਘਟਨਾਕ੍ਰਮ ਹੋਇਆ, ਹੁਣ ਅੱਗੇ ਹੋਰ ਵੀ ਸਟੇਟਾਂ ਦੇ ਵਿੱਚ ਇਹ ਲੱਗਦਾ ਆ ਵੀ ਜਿਹੜਾ ਭਾਜਪਾ ਆ, ਕਿਉਂਕਿ ਪਹਿਲਾਂ ਇਹਨਾਂ ਨੂੰ ਬੜਾ ਹੋ ਗਿਆ ਸੀ ਕਿ ਅਸੀਂ ਸ਼ਾਇਦ ਬਹੁਮਤ ਦੇ ਵਿੱਚ ਹੀ ਰਹਿਣਾ ਆ, ਕਿਉਂਕਿ ਜਦੋਂ ਦੀ ਧਾਰਾ 370 ਹਟਾਈ ਆ, ਫਿਰ 2014 ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹੁਮਤ ਇਹਨਾਂ ਨੂੰ ਮਿਲਿਆ, ਜਿਸ ਤਰੀਕੇ ਦੇ ਨਾਲ ਹਿੰਦੂਵਾਦੀ ਰਾਜਨੀਤੀ ਜਿਹੜੀ ਆ ਅੱਗੇ ਚਲਾ ਰਹੇ ਆ, ਉਹ ਤੋਂ ਇਹ ਲੱਗਦਾ ਆ ਵੀ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਤਾਂ ਸਿੱਧੇ ਜਿੱਤਦੇ ਹੀ ਆ। ਪਰ ਨਾਲ ਦੀ ਨਾਲ ਇਹਨਾਂ ਨੇ ਆਪਣੇ ਜਿਹੜੇ ਸਹਿਯੋਗੀ ਪਾਰਟੀਆਂ ਉਹਨਾਂ ਨੂੰ ਨਾਰਾਜ਼ ਕਰ ਲਿਆ।
ਜੀ ਚਾਹੇ ਉਹ ਤੁਸੀਂ ਦੇਖ ਲਓ ਵੀ ਅਕਾਲੀ ਦਲ ਵੀ ਸਿੱਧੇ ਨਹੀਂ ਚੱਲ ਰਿਹਾ, ਬਿਲਕੁਲ ਉਹਨਾਂ ਨੂੰ ਪੁੱਛਿਆ ਨਹੀਂ ਇੰਨਾ ਜਾ ਰਿਹਾ, ਉਹ ਤਾਂ ਆਪ ਹੀ ਪਿੱਛੇ ਪਿੱਛੇ ਚੱਲੇ। ਜੀ ਬਿਲਕੁਲ। ਸ਼ਿਵ ਸੈਨਾ ਸ਼ਿਵ ਸੈਨਾ ਤਾਂ ਹੁਣ ਸਿੱਧਾ ਹੀ ਜਿਹੜਾ ਆ ਵੱਖਰੀ ਹੋ ਗਈ ਆ। ਪਰ ਅਕਾਲੀ ਦਲ ਵੀ ਕਾਫੀ ਡਰਿਆ ਹੋਇਆ ਸੀ, ਹੁਣ ਮੈਨੂੰ ਲੱਗਦਾ ਹੁਣ ਖੁਸ਼ੀ ਦੀ ਲਹਿਰ ਤਾਂ ਉਹਨਾਂ ਵਿੱਚ ਜ਼ਰੂਰ ਆਈ ਹੋਊਗੀ ਇਹ ਸਾਰਾ ਕੁਝ ਵੇਖ ਕੇ। ਬਿਲਕੁਲ ਇਹਨਾਂ ਮਿਲਦਾ ਆ, ਇਹ ਤਾਂ ਇੱਕ ਗਲੂਕੋਜ਼ ਮਿਲਦਾ ਜੀ ਕਿ ਜਿਹੜਾ ਇਦਾਂ ਹੋਇਆ ਆ। ਉਸ ਤੋਂ ਬਾਅਦ ਕੀ ਹੁੰਦਾ ਕਿ ਇਹਨਾਂ ਲੀਡਰਾਂ ਦੇ ਭਾਅ ਜਿਹੜੇ ਆ ਉਹ ਵੱਧ ਜਾਂਦੇ ਆ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਉੱਥੇ ਮੇਰਾ ਦਿਲ ਕਰਦਾ ਵੀ ਜਾ ਕੇ ਚੋਣਾਂ ਲੜਾਂ, ਪਰ ਅਸੀਂ ਕਨਿੰਗ ਨਹੀਂ ਇੰਨੇ ਹੁੰਦੇ, ਆਮ ਲੋਕ ਇੰਨਾ ਕਨਿੰਗ ਨਹੀਂ ਹੁੰਦਾ ਬਿਲਕੁਲ। ਇਹਦੇ ਵਿੱਚ। ਇਹ ਜਿਹੜੇ ਬੰਦੇ ਹੁੰਦੇ ਆ ਕਨਿੰਗ, ਇਹ ਕਿਸੇ ਦੇ ਨਾ ਤਾਂ ਦੁਸ਼ਮਣ ਆ ਨਾ ਇਹ ਸਕੇ ਆ। ਬਾਕੀ ਅਮਿਤ ਸ਼ਾਹ ਵਰਗਾ ਬੰਦਾ ਜਿਹੜਾ ਆ ਉਹ ਚਾਣਕਿਆਂ ਨੂੰ ਗੁਰੂ ਮੰਨਦੇ ਆ। ਉਹ ਜੀ ਚਾਣਕਿਆਂ ਦੇ ਵਿੱਚ ਉਹ ਕਹਿੰਦਾ ਆ ਵੀ ਜੋ ਚੀਜ਼ ਆ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਬਿਲਕੁਲ ਬਿਲਕੁਲ ਜੀ ਜੀ। ਸੋ ਦਲਜੀਤ ਜੀ, ਜਿੱਦਾਂ ਤੁਸੀਂ ਅਜੀਤ ਪਵਾਰ ਦੀ ਗੱਲ ਕੀਤੀ, ਤਾਂ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ। ਤੁਹਾਨੂੰ ਯਾਦ ਹੋਣਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ CBI ਨੂੰ ਸਰਕਾਰ ਦੇ ਪਿੰਜਰੇ ਦਾ ਤੋਤਾ ਕਿਹਾ ਗਿਆ ਸੀ। ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਇਸ ਮਾਮਲੇ 'ਚ, ਮਹਾਰਾਸ਼ਟਰ ਦੇ ਵਾਲੇ ਮਾਮਲੇ 'ਚ ਵੀ ਜਿਹੜੀਆਂ ਸਰਕਾਰੀ ਏਜੰਸੀਆਂ ਆ ਉਹਨਾਂ ਦੀ ਦੁਰਵਰਤੋਂ ਬਹੁਤ ਖੁੱਲ੍ਹ ਕੇ ਸਾਹਮਣੇ ਆਈ। ਕਿਉਂਕਿ ਜਦੋਂ ਤਾਂ ਅਜੀਤ ਪਵਾਰ ਜਿਹੜਾ ਹੈ ਉਹ BJP ਦੇ ਖਿਲਾਫ ਚੱਲਦਾ, ਤਾਂ ਉਹਦੇ ਜਿਹੜੇ ਜਿੰਨੇ ਵੀ ਸਾਰੇ ਮੁਕੱਦਮੇ ਉਹ ਪੂਰੇ ਤੇਜ਼ੀ ਨਾਲ ਖੋਲ੍ਹ ਦਿੱਤੇ ਜਾਂਦੇ ਉਹਦੇ ਖਿਲਾਫ। ਇੱਥੋਂ ਤੱਕ ਕਿ ਚੱਲਦੀਆਂ ਇਲੈਕਸ਼ਨਾਂ 'ਚ ਉਹਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੁਲਾ ਕੇ ਪੁੱਛਗਿੱਛ ਕੀਤੀ ਜਾਂਦੀ ਆ। ਪਰ ਜਿਵੇਂ ਹੀ ਉਹ ਹਾਮੀ ਭਰਦਾ ਹੈ BJP ਨਾਲ ਹੱਥ ਮਿਲਾਉਣ ਦੀ, ਤਾਂ ਮਹਿਜ 48 ਘੰਟਿਆਂ 'ਚ ਜਿਹੜੇ 9 ਵੱਡੇ ਕੇਸ ਆ ਉਹਨਾਂ ਵਿੱਚ ਉਹਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਆ। ਤੁਸੀਂ ਕਿੱਦਾਂ ਦੇਖਦੇ ਹੋ? ਇਹ ਗੱਲ ਸਾਡੀ ਜਾਇਜ਼ ਆ। ਫਿਰ ਉੱਥੇ ਹੀ ਗੱਲ ਆਉਂਦੀ ਆ ਕਿ ਅਸੀਂ ਜਿਹੜਾ ਸਹੁੰ ਚੱਕਦੇ ਆ, ਹਰ ਬੰਦੇ ਨੂੰ ਸਹੁੰ ਚੁਕਾਈ ਜਾਂਦੀ ਆ ਕਿ ਮੈਂ ਸੰਵਿਧਾਨ ਦੇ ਪ੍ਰਤੀ ਵਫਾਦਾਰ ਰਹੂੰਗਾ। ਪਰ ਮੈਨੂੰ ਸਮਝ ਨਹੀਂ ਆਉਂਦੀ, ਅਸੀਂ ਸਹੁੰਆਂ ਖਾਂਦੇ ਆ, ਮੈਨੂੰ ਲੱਗਦਾ ਸੰਵਿਧਾਨ ਨੂੰ ਤਾਂ ਕੁਝ ਮੰਨਦੇ ਹੀ ਨਹੀਂ। ਜੀ ਬਿਲਕੁਲ। ਇਹਨਾਂ ਨੂੰ ਸਹੁੰਆਂ ਖਿਲਾਉਣੀਆਂ ਚਾਹੀਦੀਆਂ ਵੀ ਆਪਣੇ ਨਿਆਣਿਆਂ ਦੀਆਂ ਖਾਓ। ਜੀ ਮੇਰੇ ਹਿਸਾਬ ਨਾਲ ਤਾਂ ਹੁਣ ਇਹ ਲਾਅ ਕਰ ਦੇਣਾ ਚਾਹੀਦਾ ਵੀ ਆਪਣੇ ਨਿਆਣਿਆਂ ਦੀਆਂ, ਉਹ ਵੀ ਇਹ ਨਹੀਂ ਖਾ ਲੈਣੀਆਂ ਵੈਸੇ ਤਾਂ, ਬਿਲਕੁਲ ਸਿਆਸਤ ਉਹ ਵੀ ਖਾ ਲੈਣੀਆਂ, ਹਾਂ, ਪਰ ਇਹਨਾਂ ਨੂੰ ਥੋੜਾ ਜਿਹਾ ਡਰ ਜ਼ਰੂਰ ਪਊ। ਜੀ ਕਿਸੇ ਨਾ ਕਿਸੇ ਨੂੰ ਜ਼ਰੂਰ ਡਰ ਪਊਗਾ। ਅਸਲ ਵਿੱਚ ਇਹ ਤਾਂ ਸੰਵਿਧਾਨ ਨੂੰ ਤਾਂ ਕੁਝ ਮੰਨਦੇ ਹੀ ਨਹੀਂ। ਬਿਲਕੁਲ। ਸਹੁੰ ਖਾ ਲੈਂਦੇ ਆ, ਪਰ ਉਸ ਤੋਂ ਬਾਅਦ ਕੀ ਹੁੰਦਾ, ਇੱਦਾਂ ਬਿਊਰੋਕਰੇਸੀ ਦੇ ਵਿੱਚ ਆ। ਪਰ ਬਿਊਰੋਕਰੇਸੀ ਦੇ ਵਿੱਚ ਇਸ ਵੇਲੇ ਜੇ ਹਿਸਾਬ ਨਾਲ ਹਾਲਾਤ ਚੱਲਦੇ ਆ, ਮੈਂ ਇੱਕ ਦੋਸਤ ਨੂੰ ਜਾਣਦਾ ਤੇ ਉਹ ਪੰਜਾਬ ਪੁਲਿਸ ਦੇ ਵਿੱਚ ਹੀ ਆ ਜੀ। ਉਹਨਾਂ ਦੇ ਲੜਕੇ ਆ ਤੇ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਲੜਕਾ ਜਿਹੜਾ ਆ ਉਹ ਕਾਫੀ ਕੱਦ ਕਾਠ ਦੇ ਵਿੱਚ ਹੈਗਾ, ਇੰਟੈਲੀਜੈਂਟ ਆ ਜੀ, ਵੀ ਇਹਨੂੰ ਤੁਸੀਂ ਬਾਹਰ ਦੇ, ਮੇਰੇ ਤੋਂ ਪੁੱਛਦੇ ਸੀ ਵੀ ਇੱਧਰਲਾ ਕੀ ਪ੍ਰੋਸੀਜਰ ਆ ਜੀ, ਵੀ ਤੁਸੀਂ ਇੱਧਰ ਜੌਬ ਜਿਹੜੀ ਆ ਇਹਨੂੰ ਵਧੀਆ ਮਿਲ ਸਕਦੀ ਆ, ਵੀ ਸਪੋਰਟਸਮੈਨ ਵੀ ਵਧੀਆ ਆ। ਉਹ ਕਹਿੰਦੇ ਯਾਰ ਵੀ ਮੈਂ ਇੱਥੇ ਜਿੰਨਾ ਤੰਗ ਆ ਸਰਕਾਰੀ ਸਰਵਿਸ ਦੇ ਵਿੱਚ, ਮੈਂ ਨਹੀਂ ਚਾਹੁੰਦਾ ਵੀ ਮੇਰਾ ਮੁੰਡਾ ਜਿਹੜਾ ਇਹ ਵੀ ਤੰਗ ਹੋਵੇ ਜੀ। ਵੀ ਇੱਕ ਬੰਦਾ MLA ਅਨਪੜ੍ਹ ਬੇਅਕਲਾ ਬੰਦਾ, ਉਹ ਆ ਕੇ ਸਾਨੂੰ ਐਜੂਕੇਟਡ ਲੋਕਾਂ ਨੂੰ ਜਿੱਦਾਂ ਦਬਕਾ ਮਾਰਦਾ, ਜਾਂ ਉਹਨਾਂ ਦੀ ਭਾਸ਼ਾ ਸ਼ੈਲੀ ਜਿਹੜੀ ਆ ਉਹ ਜਿਸ ਤਰੀਕੇ ਦੇ ਨਾਲ ਆ, ਉਹ ਕਹਿੰਦਾ ਸਾਡਾ ਤਾਂ ਜ਼ਮੀਰ ਜਿਹੜਾ ਆ ਰੋਜ਼ ਮਰਦਾ ਜੀ। ਪਰ ਪ੍ਰਮੋਸ਼ਨਾਂ ਪਾਉਣ ਦੇ ਲਈ ਜਾਂ ਆਪਣੇ ਨਿੱਜੀ ਫਾਇਦੇ ਲੈਣ ਦੇ ਲਈ, ਜਾਂ ਸਾਨੂੰ ਇਹ ਵੀ ਯਾਰ ਇਹਨਾਂ ਦੇ ਨਾਲ ਉਲਝਣਾ ਕੀ ਹੈ, ਇਹਨਾਂ ਦਾ ਤਾਂ ਕੰਮ ਹੀ ਇਹ ਆ, ਇਹਨਾਂ ਨੂੰ ਤਾਂ ਲਈ ਲੱਠੀ ਦਾ ਕੋਈ ਫਰਕ ਹੀ ਨਹੀਂ, ਵੀ ਅਸੀਂ ਜਿਹੜੇ ਆ ਚੁੱਪ ਹੋ ਜਾਂਦੇ ਜੀ। ਬਿਲਕੁਲ। ਜ਼ਿਆਦਾਤਰ ਆਮ ਲੋਕ ਜਿਹੜੇ ਉਹ ਮੱਥਾ ਲਾਉਣ ਤੋਂ ਡਰਦੇ ਆ। ਬਿਲਕੁਲ। ਤੇ ਇਸੇ ਕਰਕੇ ਜਿਹੜੇ ਖਾਸ ਤੌਰ ਤੇ ਜਿੱਦਾਂ ਤੁਸੀਂ CBI ਦੀ ਗੱਲ ਕੀਤੀ ਆ, CBI ਦੇ ਵਿੱਚ ਵੀ ਇਹੀ ਆ ਕਿ ਇਹਨਾਂ ਨੇ ਜੋ ਕੁਝ ਕਹਿਣਾ ਆ, ਉਹਦੇ ਵਿੱਚ ਜਿਹੜੇ ਬਿਊਰੋਕਰੈਟ ਹੁੰਦੇ ਉਹਨਾਂ ਨੂੰ ਹੁੰਦੇ ਵੀ ਹੁਣ ਅਸੀਂ ਰਿਟਾਇਰ ਹੋ ਜਾਣਾ ਸਾਲ ਤੱਕ, 2 ਸਾਲਾਂ ਤੱਕ, ਵੀ ਉਸ ਤੋਂ ਬਾਅਦ ਸਾਡਾ ਫਿਊਚਰ ਕੀ ਆ। ਪੈਨਸ਼ਨ ਦੇ ਉੱਤੇ ਜਿੱਦਾਂ ਦੀ ਹੁਣ ਮਲਾਈ ਮਿਲਦੀ ਹੁੰਦੀ ਆ, ਪੈਨਸ਼ਨ ਤੇ ਤਾਂ ਉਹ ਚੀਜ਼ ਮਿਲਣੀ ਨਹੀਂ। ਵੀ ਹੁਣ ਇਹ ਆ ਵੀ ਆਪਣਾ ਜਿਹੜਾ ਹੋਰ ਫਿਊਚਰ ਥੋੜ੍ਹਾ ਜਿਹਾ ਸਿਕਿਉਰ ਕਰੀਏ, ਆਪਣਾ ਨਹੀਂ ਤਾਂ ਆਪਣੇ ਨਿਆਣਿਆਂ ਦਾ ਕਰੀਏ। ਵੀ ਜੇ ਅਸੀਂ ਇਹਨਾਂ ਨਾਲ ਬਣਾ ਕੇ ਰੱਖਾਂਗੇ ਸਰਕਾਰਾਂ ਦੇ ਨਾਲ, ਇਹ ਸਰਕਾਰ ਸਾਨੂੰ ਕੋਈ ਟਿਕਟ ਦੇ ਦੂੰ, ਸਾਨੂੰ ਰਾਜ ਸਭਾ ਦਾ ਮੈਂਬਰ ਬਣਾ ਦੂੰ, ਸਾਨੂੰ ਕਿਸੇ ਕੋਆਪਰੇਸ਼ਨ ਦਾ ਚੇਅਰਮੈਨ ਬਣਾ ਸਕਦੀ ਹੈ, ਕਿਸੇ ਕਮੇਟੀ ਦਾ ਚੇਅਰਮੈਨ ਬਣਾ ਸਕਦੀ ਹੈ। ਵੀ ਉਹ ਜਿਹੜਾ ਪੈਸੇ ਦੀ ਭੁੱਖ ਆ ਉਹ ਫਿਰ ਬਿਊਰੋਕਰੇਸੀ ਨੂੰ ਵੀ ਖਰਾਬ ਕਰਦੀ ਹੈ। ਇਸ ਕਰਕੇ ਜਿਹੜਾ ਮੈਲ ਗੋਭਾ ਆ, ਭਾਵੇਂ ਜਿੰਨਾ ਮਰਜ਼ੀ ਤਕੜਾ ਤੁਸੀਂ ਲਾਅ ਬਣਾ ਦਿਓ, ਪਰ ਜਦੋਂ ਇਹ ਬੰਦੇ ਜਿਹੜੇ ਬੈਡ ਲੋਕਾਂ ਦੇ ਹੱਥਾਂ ਦੇ ਵਿੱਚ ਚੱਲ ਰਹੀ ਗੇਮ, ਆਮ ਬੰਦੇ ਨੇ ਜਿਹੜਾ ਪਿਸਣਾ ਆ। ਪਰ ਇਹ ਚੰਗੀ ਗੱਲ ਹੋਈ ਆ ਕਿ ਲੋਕਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਆ ਹੁਣ ਇਹ ਚੱਲ ਰਹੀਆਂ। ਇਹ ਤਾਂ ਇੱਦਾਂ ਹੋਣਾ ਆ ਕਿ ਜਿੱਦਣ ਇਹਨਾਂ ਨੂੰ ਫੜ ਫੜ ਕੇ ਹਨਾ ਲੋਕਾਂ ਨੇ ਕੁੱਟਣਾ ਸ਼ੁਰੂ ਕੀਤਾ, ਉਦਣ ਸ਼ਾਇਦ ਥੋੜ੍ਹਾ ਜਿਹਾ ਸੁਧਾਰ ਇਹਨਾਂ ਨੂੰ ਡਰ ਪੈਣਾ ਆ। ਅਦਰਵਾਈਜ਼ ਜਿਸ ਤਰੀਕੇ ਦੇ ਨਾਲ ਝੂਠ ਬੋਲਦੇ ਆ ਇਹ, ਜਿਸ ਤਰੀਕੇ ਦੇ ਨਾਲ ਲੋਕਾਂ ਨਾਲ ਗੱਪਾਂ ਮਾਰ ਕੇ ਵੋਟਾਂ ਲੈਂਦੇ ਆ, ਫਿਰ ਉਸੇ ਮੂੰਹ ਨਾਲ ਦੇਖੋ ਬੇਸ਼ਰਮਗਰੀ ਦੇ ਨਾਲ ਲੋਕਾਂ ਕੋਲ ਫੇਰ ਜਾਂਦੇ ਆ ਅਗਲੀਆਂ ਇਲੈਕਸ਼ਨਸ ਦੇ ਵਿੱਚ। ਇਹ ਬੜਾ ਇੱਕ ਗੰਭੀਰ ਸੋਚਣ ਵਾਲਾ ਮੁੱਦਾ ਜੀ। ਸੋ ਦਲਜੀਤ ਜੀ, ਆਪਾਂ ਪ੍ਰੋਗਰਾਮ ਇੱਦਾਂ ਹੀ ਜਾਰੀ ਰੱਖਾਂਗੇ। ਪਹਿਲਾਂ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ ਜੀ।
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ 'ਚ। ਦਲਜੀਤ ਜੀ, ਜਿਹੜਾ ਮੇਰਾ ਅਗਲਾ ਸਵਾਲ ਆ ਉਹ ਆ ਜੀ ਪੰਜਾਬ ਦੀ ਰਾਜਨੀਤੀ ਬਾਰੇ, ਕਿਉਂਕਿ ਪੰਜਾਬ ਸਰਕਾਰ 'ਚ ਵੀ ਇਸ ਵੇਲੇ ਕਾਫੀ ਉਥਲ-ਪੁਥਲ ਦਿਖਾਈ ਦੇ ਰਹੀ ਆ। ਦੇਖੋ, ਆਪਣੇ ਕਪਤਾਨ ਸਾਹਿਬ 2.5-3 ਸਾਲ ਉਹਨਾਂ ਨੇ ਪੂਰਾ ਕੰਮ ਕੀਤਾ, ਅਣਥੱਕ ਮਿਹਨਤ ਕੀਤੀ, ਪੰਜਾਬ ਦਾ ਵਿਕਾਸ ਕੀਤਾ। ਹੁਣ ਜਾ ਕੇ ਉਹ ਛੁੱਟੀ 'ਤੇ ਗਏ ਆ 2-4 ਦਿਨਾਂ ਲਈ, ਤਾਂ ਉਹਨਾਂ ਦੀ ਗੈਰ ਹਾਜ਼ਰੀ 'ਚ ਵੀ ਜਿਹੜੀਆਂ ਆ ਬਗਾਵਤੀ ਸੁਰਾਂ ਉੱਠਣ ਲੱਗ ਪਈਆਂ ਪਾਰਟੀ 'ਚ, ਉਹਨਾਂ ਨੂੰ ਆਰਾਮ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਤਾਂ ਹਾਲਾਂਕਿ ਇਹ ਬਗਾਵਤੀ ਸੁਰਾਂ ਤਾਂ ਕਾਫੀ ਸਮੇਂ ਤੋਂ ਉੱਠਦੀਆਂ ਵੇ, ਕਿਉਂਕਿ ਕਈ ਵਿਧਾਇਕਾਂ ਵੱਲੋਂ ਸਮੇਂ-ਸਮੇਂ 'ਤੇ ਆਪਣੀ ਜਿਹੜੀ ਦਬੀ ਆਵਾਜ਼ 'ਚ ਕਿਹਾ ਗਿਆ ਕਿ ਸਾਡੇ ਹਲਕੇ ਦੇ ਕੰਮ ਨਹੀਂ ਹੁੰਦੇ, ਸਾਡੇ ਅਫਸਰ ਸਾਡੀ ਗੱਲ ਨਹੀਂ ਸੁਣਦੇ। ਪਰ ਹੁਣ ਇਹ ਸੁਰਾਂ ਕਾਫੀ ਤੇਜ਼ ਹੋ ਗਈਆਂ, ਕਿਉਂਕਿ ਇੱਕ ਵਿਧਾਇਕ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਜੇ ਮੇਰੇ ਹਲਕੇ ਦੇ ਕੰਮ ਨਾ ਹੋਏ ਤਾਂ ਮੈਂ ਕਪਤਾਨ ਸਾਹਿਬ ਦੀ ਕੋਠੀ ਦੇ ਅੱਗੇ ਧਰਨਾ ਦਊਂਗਾ। ਕੀ ਕਹਿਣਾ ਚਾਹੋਗੇ? ਕੈਪਟਨ ਅਮਰਿੰਦਰ ਸਿੰਘ ਹੁਣੀ ਉਸ ਪਰਿਵਾਰ ਦੇ ਵਿੱਚੋਂ ਹੈਗੇ ਆ ਜਿਹੜੇ ਆਪਾਂ ਮਹਾਰਾਜੇ ਕਹਿ ਦਿੰਦੇ ਆ ਜੀ। ਇਹਨਾਂ ਦੇ ਦਾਦੇ ਪੜਦਾਦੇ ਜਿਹੜੇ ਆ ਮਹਾਰਾਜੇ ਰਹੇ ਆ, ਤੇ ਉਹ ਫਿਰ ਜਿੱਦਾਂ ਕਹਿ ਲਓ ਵੀ ਨਿਆਣਿਆਂ ਦੇ ਵਿੱਚ ਵੀ ਉਹੋ ਜਿਹੀਆਂ ਜਿਹੜੀਆਂ ਅੱਗੇ ਆਦਤਾਂ ਚਲੇ ਜਾਂਦੀਆਂ, ਭਾਵੇਂ ਥੋੜ੍ਹੀਆਂ ਆ ਜੀ। ਮਹਾਰਾਜਾ ਭੁਪਿੰਦਰ ਸਿੰਘ ਵਾਂਗੂ ਤਾਂ ਇੰਨਾ ਨਹੀਂ ਇਹ ਮੌਜ ਮਸਤੀ ਕਰਦੇ, ਪਰ ਆਦਤਾਂ ਹੈਗੀਆਂ। ਪਰ ਇਹ ਵੀ ਹੈਗਾ ਨਾਲ ਦੀ ਨਾਲ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਸਰਕਾਰ ਦੇ ਵਿੱਚ ਆਉਂਦੇ ਆ ਜਾਂ ਸਰਕਾਰ ਚਲਾਉਂਦੇ ਆ, ਉਹ ਇੱਕ ਰਾਜਾਸ਼ਾਹੀ ਵਾਂਗੂ ਹੀ ਚਲਾਉਂਦੇ ਆ, ਬਹੁਤੀ ਪਰਵਾਹ ਨਹੀਂ ਕਰਦੇ। ਆਪਣਾ ਜਿਹੜਾ ਆਫਿਸ ਆ ਉਹ ਵੀ ਮੋਤੀ ਮਹਿਲ, ਜਿਹੜਾ ਪਿਛਲਾ ਵਾਰ ਸੀ ਮੋਤੀ ਮਹਿਲ ਦੇ ਵਿੱਚ ਹੀ ਰੱਖਿਆ ਪਟਿਆਲੇ ਦੇ ਵਿੱਚ। ਅੱਜ ਕੱਲ੍ਹ ਤਾਂ ਚਲੋ ਥੋੜ੍ਹਾ ਬਹੁਤਾ ਚੰਡੀਗੜ੍ਹ ਵੀ ਬਤੀਤ ਕਰਦੇ ਆ, ਪਿਛਲੀ ਸਰਕਾਰ ਦੇ ਵਿੱਚ ਤਾਂ ਇਹ ਰਹੇ ਹੀ ਇੱਥੇ ਪਟਿਆਲੇ ਤੇ ਸਾਰਾ ਕੁਝ ਚੱਲ ਦਿੱਤਾ ਜੀ। ਫਿਰ ਇਹ ਹੁੰਦਾ ਕਿ ਇਹਨਾਂ ਦਾ ਘੇਰਾ ਪੈ ਜਾਂਦਾ, ਥੋੜ੍ਹੇ ਜਿਹੇ ਬੰਦੇ ਇਹਨਾਂ ਦੇ ਹੈਗੇ ਖਾਸ ਜੀ। ਉਹ ਬੰਦੇ ਜਿਹੜਾ ਆ ਸਾਰੇ ਡਿਸੀਜ਼ਨ ਲੈਂਦੇ ਆ, ਇਹਨਾਂ ਨੂੰ ਮਿਲਣ ਦੇ ਲਈ ਜਿਹੜਾ ਆ ਤੁਹਾਨੂੰ ਉਹਨਾਂ ਦੇ ਨਾਲ ਰਾਬਤਾ ਜਿਹੜਾ ਆ ਰੱਖਣਾ ਪੈਣਾ ਆ। ਫਿਰ ਇਹਨਾਂ ਨੂੰ ਵੀ ਮਰਜ਼ੀ ਆ ਵੀ ਬਹੁਤਾ ਇਹ ਲੋਕਾਂ ਨੂੰ ਮਿਲਣਾ ਪਸੰਦ ਨਹੀਂ ਕਰਦੇ। ਬਾਕੀ ਤੁਸੀਂ ਗੱਲ ਕੀਤੀ ਆ ਵੀ ਛੁੱਟੀਆਂ ਦੇ ਉੱਤੇ ਗਏ ਆ, ਤੇ ਵੈਸੇ ਤਾਂ ਤੁਸੀਂ ਵਿਅੰਗੇ ਕੀਤਾ, ਇਹ ਮਿਹਨਤ ਬਹੁਤ ਕੀਤੀ ਮਿਹਨਤ ਬਹੁਤ ਕੀਤੀ ਆ, ਪਰ ਛੁੱਟੀਆਂ ਇਹ ਕਰਦੇ ਰਹੇ ਆ। ਛੁੱਟੀਆਂ ਇੱਧਰ ਕਦੀ ਹਿਮਾਚਲ ਵੱਲ ਵੀ ਕੱਟਣ ਜਾਂਦੇ ਰਹੇ ਆ। ਇੱਕ ਇਹਨਾਂ ਦੀ ਮਿੱਤਰ ਫਰੈਂਡ ਵੀ ਹੈਗੀ ਆ, ਉਹਨਾਂ ਦੇ ਨਾਲ ਵੀ ਇਹ ਜਾਂਦੇ ਰਹੇ ਆ। ਕਾਫੀ ਗੱਲਾਂ ਜਿਹੜੀਆਂ ਉੱਠੀਆਂ, ਇਹ ਵੈਸੇ ਨਿੱਜੀ ਆ ਜੀ, ਇਹ ਕੋਈ ਏਡੀ ਵੱਡੀ ਗੱਲ ਨਹੀਂ ਕਿ ਜਾਣਾ ਚਾਹੀਦਾ। ਜਿਹੜਾ ਬੰਦਾ ਕੰਮ ਕਰਦਾ ਆ ਉਹਨੂੰ ਅਧਿਕਾਰ ਆ, ਇਹ ਜਿਹੜਾ ਕੰਮ ਕਰਦਾ ਉਹਨੂੰ ਅਧਿਕਾਰ ਆ ਕਿ ਉਹ ਆਪਣੀ ਜਿਹੜੀ ਛੁੱਟੀਆਂ ਲੈ ਸਕਦਾ, ਬਤੀਤ ਕਰ ਸਕਦਾ ਆ। ਇਹ ਇੱਕ ਲਾਈਫ ਦਾ ਪਾਰਟ ਆ। ਪਰ ਦੂਜੇ ਪਾਸੇ ਕਿ ਤੁਸੀਂ ਜਿਹੜੇ ਕੰਮ ਆ, ਤੁਹਾਡੀ ਜਿਹੜੀ ਇੱਕ ਜ਼ਿੰਮੇਵਾਰੀ ਬਣਦੀ ਆ। ਵੈਸੇ ਤਾਂ ਇਹਨੂੰ ਸੇਵਾ ਕਿਹਾ ਜਾਂਦਾ, ਇਹ ਸੇਵਾ ਕਿਹਾ ਜਾਂਦਾ ਵੀ ਅਸੀਂ ਜਿਹੜੀ ਸੇਵਾ ਲੋਕਾਂ ਦੀ ਕਰਨੀ ਆ, ਪਰ ਕਰਦੇ ਨਹੀਂ। ਜਿੱਥੋਂ ਤੱਕ ਸੰਬੰਧ ਹੈਗਾ ਵੀ ਪਿਛਲੇ ਜਿਹੜੇ 2.5 ਸਾਲ ਦੀ ਤੁਸੀਂ ਗੱਲ ਕੀਤੀ ਆ ਵੀ ਕਿੱਦਾਂ ਦੇ ਵਿਕਾਸ ਜਿਹੜੇ ਚੱਲੇ ਆ, ਵਿਕਾਸ ਮੈਨੂੰ ਨਹੀਂ ਲੱਗਦਾ ਵੀ ਕੋਈ ਵਿਕਾਸ ਕਿਤੇ ਹੋਇਆ ਕਿਸੇ ਵੀ ਤਰੀਕੇ ਦੇ ਨਾਲ। ਜੋ ਇਹਨਾਂ ਨੇ ਵਾਅਦੇ ਕੀਤੇ ਸੀ, ਚਾਹੇ ਉਹ ਨਸ਼ਿਆਂ ਦੀ ਗੱਲ ਕਰ ਲਈਏ, ਉਹ ਵੀ ਅਜੇ ਤੱਕ ਜਿਹੜਾ ਆ ਪਲੈਨਿੰਗ ਚੱਲ ਰਹੀ ਆ, ਭਾਵੇਂ ਪਹਿਲਾਂ ਨਾਲੋਂ ਘੱਟ ਹੋਏ ਆ। ਪਰ ਕਈ ਲੋਕ ਇਹ ਕਹਿੰਦੇ ਆ ਵੀ ਚੱਲ ਉਸੇ ਤਰੀਕੇ ਦੇ ਨਾਲ ਰਹੇ ਆ, ਕੇਸ ਬਾਹਰ ਘੱਟ ਆ ਰਹੇ ਆ, ਜਾਂ ਜਿਹੜੇ ਛੋਟੀਆਂ ਮੱਛਲੀਆਂ ਆ ਉਹਨਾਂ ਨੂੰ ਹੀ ਫਸਾਇਆ ਜਾਂਦਾ, ਵੱਡੀਆਂ ਨੂੰ ਪੁੱਛਿਆ ਨਹੀਂ ਜਾਂਦਾ। ਫਿਰ ਬੇਅਦਬੀ ਦਾ ਮੁੱਦਾ ਸੀ ਸਭ ਤੋਂ ਵੱਡਾ, ਤੇ ਉਹਦੇ ਮਾਮਲੇ ਦੇ ਵਿੱਚ ਇਹਨਾਂ ਦੀ ਜਿਹੜੀ ਆ ਉਹ ਕਮਿਸ਼ਨ ਵੀ ਬਣਾਇਆ, ਪਰ ਉਹ ਤੋਂ ਬਾਅਦ ਉਹਨਾਂ ਰਿਪੋਰਟ ਵੀ ਦਿੱਤੀ। ਰਿਪੋਰਟ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਅਜੇ ਤੱਕ। ਉਹ ਤੋਂ ਵੀ ਜਿਹੜੇ ਕਾਫੀ ਜਿੱਦਾਂ ਹੁਣ ਰੰਧਾਵਾ ਹੈਗੇ ਆ, ਤ੍ਰਿਪਤਿੰਦਰ ਬਾਜਵਾ ਹੈਗੇ ਆ, ਨਵਜੋਤ ਸਿੱਧੂ ਹੈਗੇ ਆ, ਇਹ ਸਾਰੇ ਉਸ ਗੱਲ ਤੋਂ ਬਹੁਤ ਦੁਖੀ ਆ ਕਿ ਇੰਨਾ ਰਿਪੋਰਟ ਆਉਣ ਤੋਂ ਬਾਅਦ ਉਹਦੇ ਐਕਸ਼ਨ ਹੋਣਾ ਚਾਹੀਦਾ ਸੀ। ਪਰ ਕਿਉਂਕਿ ਜਿੱਦਾਂ ਤੁਹਾਨੂੰ ਦੱਸਿਆ ਵੀ ਇੱਧਰੋਂ ਮਜੀਠੀਏ ਹੁਣੀ ਵੀ ਸਰਦਾਰ ਆ, ਇਹਨਾਂ ਦੀਆਂ ਆਪਸੀ ਪਰਿਵਾਰਕ ਹੈਗੀਆਂ, ਫਿਰ ਵੀ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਲਿਹਾਜ਼ ਹੁੰਦੀ ਆ। ਪਹਿਲੀਆਂ ਦੇ ਵਿੱਚ ਇਕੱਠੇ ਰਹੇ ਆ, ਅਕਾਲੀ ਹੁੰਦੇ ਸੀ ਇਹ ਵੀ, ਉਹ ਇੱਕ ਮੂੰਹ ਲਿਹਾਜ਼ਾ ਵੀ ਹੋ ਜਾਂਦਾ ਵੀ ਸਿੱਧੇ ਐਕਸ਼ਨ ਨਹੀਂ ਲੈ। ਭਾਵੇਂ ਉਹ ਇਹ ਕਹਿ ਰਹੇ ਆ ਵੀ ਸਾਨੂੰ ਪੱਕੇ ਪ੍ਰੂਫ ਚਾਹੀਦੇ ਆ, ਵੀ ਮੈਂ ਨਹੀਂ ਚਾਹੁੰਦਾ ਵੀ ਇਹ ਜਿਹੜੇ ਆ ਕੱਲ੍ਹ ਨੂੰ ਛੁੱਟ ਕੇ ਬਾਹਰ ਆ ਜਾਣ, ਜਾਂ ਇੱਦਾਂ ਦੀਆਂ ਕੁਛ ਕਿਹਾ ਜਾ ਰਿਹਾ ਵੀ ਸਾਡੇ ਕੋਲ ਪੱਕੇ ਪ੍ਰੂਫ ਹੈ ਨਹੀਂ। ਪਰ ਉਸ ਕਮਿਸ਼ਨ ਦੇ ਆਧਾਰ ਦੇ ਉੱਤੇ ਕਾਰਵਾਈ ਕੋਈ ਹੋਈ ਨਹੀਂ, ਉਹਦਾ ਵੀ ਲੋਕਾਂ ਦੇ ਵਿੱਚ ਹੈਗਾ ਅਸਰ। ਫਿਰ ਨੌਜਵਾਨਾਂ ਨੂੰ ਜਿੱਦਾਂ ਇਹਨਾਂ ਨੇ ਕਿਹਾ ਸੀ ਵੀ ਹਰ ਘਰ ਦੇ ਵਿੱਚ ਨੌਕਰੀ ਦੇ ਦੇਣੀ ਹੈ, ਜਦ ਕਿ ਉਹ ਸਿੱਧਾ ਸਾਰਿਆਂ ਨੂੰ ਪਤਾ ਸੀ ਵੀ ਇਹ ਹੋ ਨਹੀਂ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਇਹਦੇ ਨਾਲੋਂ ਇਹ ਗੱਲ ਹੋ ਸਕਦੀ ਸੀ ਵੀ ਕੋਈ ਛੋਟੇ ਬਿਜ਼ਨਸ, ਛੋਟੇ ਉਦਯੋਗ ਜਿਹੜੇ ਆ ਉਹ ਸ਼ੁਰੂ ਕੀਤੇ ਜਾਣ, ਉਹਨਾਂ ਦੇ ਲਈ ਕੋਈ ਗ੍ਰਾਂਟ ਦਿੱਤੀ ਜਾਵੇ, ਇੱਦਾਂ ਦਾ ਕੋਈ ਪ੍ਰੋਗਰਾਮ ਬਣਾਇਆ ਜਾ ਸਕਦਾ ਸੀ। ਪਰ ਉਹ ਜਿਹੜੀਆਂ ਜੋਬਾਂ ਵਾਲਾ ਕੰਮ ਆ, ਉਹ ਵੀ ਜਿਹੜੀਆਂ ਜੋਬਾਂ ਮਿਲੀਆਂ ਵੀ ਆ, ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ 35,000 ਰੁਪਈਆ ਨਾਰਮਲ ਰੇਟ ਚੱਲਦਾ, ਉਹ ਜਿਹੜੇ 5-5, 6-6 ਹਜ਼ਾਰ ਨੂੰ ਜਿਹੜਾ ਆ ਦਿੱਤੀਆਂ ਜਾ ਰਹੀਆਂ ਜੋਬਾਂ। ਇੱਕ ਤਰ੍ਹਾਂ ਦੇ ਨਾਲ ਉਹ ਵੀ ਤਰੀਕੇ ਨਾਲ ਸ਼ੋਸ਼ਣ ਜਿਹੜਾ ਹੈ ਕੀਤਾ ਜਾ ਰਿਹਾ। ਫਿਰ ਸਮਾਰਟਫੋਨ ਦੀ ਗੱਲ ਆ, ਤੇ ਮਨਪ੍ਰੀਤ ਬਾਦਲ ਹੋਣੀ ਉਹ ਤਾਂ ਪਹਿਲਾਂ ਹੀ ਕਹਿ ਦਿੰਦੇ ਆ ਹਰ ਗੱਲ ਦੇ ਲਈ ਉਹ ਵੀ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ।
ਪਰ ਦਲਜੀਤ ਜੀ ਗੱਲ ਇੱਥੇ ਇਹ ਹੈ, ਜਿੱਦਾਂ ਤੁਸੀਂ ਦੱਸਿਆ ਵਾਅਦਿਆਂ ਬਾਰੇ ਗੱਲ ਕੀਤੀ, ਤਾਂ ਜਦੋਂ ਇਹਨਾਂ ਨੇ ਸੱਤਾ, ਹਾਲਾਂਕਿ ਹੁਣ ਕਪਤਾਨ ਸਾਹਿਬ ਤਾਂ ਕਹਿੰਦੇ ਮੈਂ ਅਗਲੀ ਵਾਰ ਇਲੈਕਸ਼ਨ ਨਹੀਂ ਲੜਨੀ, ਤਾਂ ਕਰਕੇ ਉਹਨਾਂ ਨੂੰ ਬਹੁਤਾ ਫਿਕਰ ਨਹੀਂ ਆ, ਪਰ ਜਿਹੜੇ ਜ਼ਿਆਦਾਤਰ ਵਿਧਾਇਕ ਆ ਉਹਨਾਂ ਨੂੰ ਆਪਣਾ ਜਿਹੜਾ ਭਵਿੱਖ ਆ ਉਹ ਖਤਰੇ 'ਚ ਦਿਸ ਰਿਹਾ, ਕਿਉਂਕਿ ਜਦੋਂ ਇਹ ਪਹਿਲੋਂ ਸੱਤਾ 'ਚ ਆਏ ਹੁਣ 2017 ਦੇ ਵਿੱਚ, ਤੇ ਉਦੋਂ ਇਹਨਾਂ ਨੇ ਵਾਅਦੇ ਬੜੇ ਵੱਡੇ ਕੀਤੇ, ਜਿੱਦਾਂ ਤੁਸੀਂ ਦੱਸਿਆ ਕਿ ਸਮਾਰਟਫੋਨ ਦਾ ਵਾਅਦਾ ਕੀਤਾ, ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ, ਬੇਅਦਬੀ ਦਾ ਮਤਲਬ ਵਾਅਦੇ ਕੋਈ ਪੂਰੇ ਨਹੀਂ ਕੀਤੇ ਗਏ, ਖਜ਼ਾਨੇ ਦਾ ਹੁਣ ਰੌਲਾ ਪਾਇਆ ਜਾ ਰਿਹਾ ਮਨਪ੍ਰੀਤ ਸਿੰਘ ਬਾਦਲ ਹੋਣਾ ਵੱਲੋਂ। ਪਰ ਮੈਂ ਇਹ ਪੁੱਛਣਾ ਚਾਹੁੰਦਾ ਜੀ ਕਿ ਜਦੋਂ ਇਹ ਸੱਤਾ 'ਚ ਆਏ ਆ ਉਦੋਂ ਇਹਨਾਂ ਵੱਡੇ ਵਾਅਦੇ ਕੀਤੇ, ਕਿ ਉਦੋਂ ਇਹਨਾਂ ਨੂੰ ਪੰਜਾਬ ਦੀ ਵਿੱਤੀ ਹਾਲਾਤਾਂ ਦਾ, ਜਾਂ ਉਦੋਂ ਨਹੀਂ ਸੀ ਇਹਨਾਂ ਨੂੰ ਪਤਾ ਵੀ ਖਜ਼ਾਨਾ ਖਾਲੀ? ਅਸਲ ਵਿੱਚ ਇਹ ਹੁੰਦਾ ਕਿ ਕੋਈ ਵੀ ਸਰਕਾਰਾਂ ਪਿਛਲੀਆਂ ਵੀ ਦੇਖ ਲਓ, ਚਾਹੇ ਅਕਾਲੀ ਸਰਕਾਰ ਵੀ ਦੇਖ ਲਓ, ਇਹ ਪਹਿਲੇ 4 ਸਾਲ ਇੱਦਾਂ ਹੀ ਕਰਦੇ ਹੁੰਦੇ ਆ, ਪੈਸੇ ਜੋੜਦੇ ਹੀ ਹੁੰਦੇ ਆ। ਜਿਹੜਾ ਅਖੀਰਲਾ ਵਰਾ ਆ ਉਹਨੂੰ ਕਹਿੰਦੇ ਹੁੰਦੇ ਆ ਵਿਕਾਸ, ਕਿਉਂਕਿ ਲੋਕੀ ਜਿਹੜੇ ਸਾਡੇ ਆ ਇਹ ਬਹੁਤ ਹੀ ਦੇਰ ਦੀ ਮੈਮਰੀ ਨਹੀਂ ਹੁੰਦੀ ਇਹਨਾਂ ਦੀ, ਭੁੱਲ ਜਾਂਦੇ ਸੀ। ਇਹਨਾਂ ਨੂੰ ਮੈਮਰੀ ਹੁੰਦੀ ਆ ਵੀ ਹੁਣੇ ਅੱਜ ਕੀ ਹੋਇਆ, ਕੱਲ ਕੀ ਹੋਇਆ, ਪਿਛਲੇ ਮਹੀਨੇ ਕੀ ਹੋਇਆ, ਉਦੋਂ ਪਿੱਛੇ ਕੀ ਹੋਇਆ, ਸਾਨੂੰ ਨਹੀਂ ਪਰਵਾਹ ਜੀ। ਇਸ ਕਰਕੇ ਅਕਾਲੀਆਂ ਦੀ ਵੀ ਇਹੀ ਪਾਲਿਸੀ ਰਹੀ ਆ ਵੀ 4 ਸਾਲ ਕੋਈ ਨਹੀਂ, ਮਾੜਾ ਮੋਟਾ ਕੰਮ ਕੀਤਾ ਕੋਈ ਗੱਲ ਨਹੀਂ, ਜਿਹੜਾ ਅਖੀਰਲਾ ਸਾਲ ਆ ਉਹਦੇ ਵਿੱਚ ਜਿਹੜੀ ਆ ਮੀਂਹ ਲਿਆ ਦੋ ਜੀ। ਇਹਨਾਂ ਦਾ ਵੀ ਸ਼ਾਇਦ ਇਹੀ ਜਿਹੜਾ ਆ ਹੋਵੇ, ਪਰ ਹੁਣ ਵਿਧਾਇਕ ਸਭ ਤੋਂ ਜ਼ਿਆਦਾ ਨਾਖੁਸ਼ ਇਸ ਗੱਲ ਕਰਕੇ ਹੈਗੇ ਆ ਵੀ ਜਿਹੜੀ ਅਫਸਰਸ਼ਾਹੀ ਆ ਜੀ, ਜਿੱਦਾਂ ਅਫਸਰਸ਼ਾਹੀ, ਜਿੱਦਾਂ ਆਪਾਂ ਬਿਊਰੋਕ੍ਰੇਸੀ ਦੀ ਗੱਲ ਕੀਤੀ ਆ, ਵਿਧਾਇਕ ਇਹ ਚਾਹੁੰਦਾ ਵੀ ਮੇਰੀ ਮੁੱਠੀ 'ਚ ਹੋਵੇ। ਜ਼ਿਲ੍ਹੇ ਦਾ ਐਸਐਸਪੀ ਜਿਹੜਾ ਆ ਮੇਰੇ ਤੋਂ ਪੁੱਛ ਕੇ ਗੱਲ ਕਰੇ, ਜ਼ਿਲ੍ਹੇ ਦਾ ਜਿਹੜਾ ਡੀਸੀ ਆ ਉਹ ਮੇਰੇ ਤੋਂ ਪੁੱਛ ਕੇ ਗੱਲ ਕਰੇ। ਡੀਸੀ ਜੇ ਕੋਈ ਆਪਣੇ ਲੈਵਲ ਤੇ ਕੋਈ ਡਿਸੀਜਨ ਲੈ ਰਿਹਾ, ਹੋ ਸਕਦਾ ਆ ਕੈਪਟਨ ਸਾਹਿਬ ਨੇ ਕਿਸੇ ਡੀਸੀ ਨੂੰ ਕਿਹਾ ਹੋਵੇ ਵੀ ਤੂੰ ਆਪਣੇ ਡਿਸੀਜਨ ਲੈ, ਕਿਉਂਕਿ ਇਹ ਚਾਹੁੰਦੇ ਵੀ ਹੈਗੇ ਆ ਵੀ ਬਿਊਰੋਕ੍ਰੇਸੀ ਨੂੰ ਥੋੜ੍ਹਾ ਜਿਹਾ ਖੁੱਲ੍ਹਾ ਛੱਡਿਆ ਜਾਵੇ, ਇਹਦੇ ਵਿੱਚ ਨੋ ਡਾਊਟ ਉਹ ਥੋੜ੍ਹੀ ਜਿਹੀ ਇੰਟਰਫੇਰੈਂਸ ਘੱਟ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਦਲ ਸਾਹਿਬ ਜਾਂ ਜਿਹੜੇ ਅਕਾਲੀ ਆ ਇਹ ਸਿੱਧੇ ਪਕੜ 'ਚ ਰੱਖਦੇ ਹੁੰਦੇ ਸੀ, ਇਹਨਾਂ ਦੇ ਨਾਲੋਂ ਹੁਣ ਥੋੜ੍ਹੀ ਜਿਹੀ ਘੱਟ ਆ, ਪਰ ਹੁਣ ਉਹ ਜਿਹੜੀ ਵਿਧਾਇਕਾਂ ਦੇ ਹੱਕ ਦੇ ਵਿੱਚ ਉਹ ਗੱਲ ਬਹਿੰਦੀ ਨਹੀਂ। ਵਿਧਾਇਕ ਤਾਂ ਇਹ ਹੁੰਦਾ ਆ ਵੀ ਫਲਾਨਾ ਬੰਦਾ ਸਾਡਾ ਆਇਆ, ਉਹ ਕਹਿੰਦਾ ਆ ਯਾਰ ਅਸੀਂ ਇੰਨੀ ਤੇਰੀ ਵੋਟਾਂ 'ਚ ਅਸੀਂ ਪੋਸਟਰ ਲਾਏ, ਤੂੰ ਸਾਡੇ ਲਈ ਕੀ ਕਰ ਰਿਹਾ, ਉਹ ਫਿਰ ਉਹਨੂੰ ਫੋਨ ਕਰਦਾ ਆ, ਉਹ ਅੱਗੇ ਉਹ ਕਹਿੰਦਾ ਆ ਅਫਸਰ ਹੁੰਦਾ ਵੀ ਯਾਰ ਵੀ ਤੁਹਾਡਾ ਬੰਦਾ ਗਲਤ ਆ, ਉਹ ਫਿਰ ਕੰਮ ਨਹੀਂ ਹੁੰਦਾ, ਉਹ ਅਗਲਾ ਕਹਿੰਦਾ ਲਵਾ ਲਈ, ਫਿਰ ਜਿਹਦੇ ਕੋਲੋਂ ਪੋਸਟਰ ਲਵਾਉਣੇ ਮੈਂ ਨਹੀਂ ਲਾਉਂਦਾ। ਹੁਣ ਉਹ ਪੱਕਾ ਵਰਕਰ ਹੁੰਦਾ, ਇਸ ਕਰਕੇ ਉਹ ਜਿਹੜਾ ਬਾਈ ਹੁੱਕ ਜਾਂ ਕਰੁੱਕ ਉਹ ਕੰਮ ਤਾਂ ਕਰਨਾ ਹੀ ਆ। ਉਹ ਫਿਰ ਅਸਲ ਵਿੱਚ ਨਾਰਾਜ਼ ਹੈਗੇ ਅਫਸਰਸ਼ਾਹੀ ਤੋਂ, ਇੰਨਾ ਜ਼ਿਆਦਾ ਵਿਕਾਸ ਕਾਰਜਾਂ ਤੋਂ ਵੀ ਇੰਨਾ ਹੈ ਨਹੀਂ। ਹੁਣ ਨਿਰਮਲ ਸਿੰਘ ਹੋਣੀ ਆ, ਉਹਨਾਂ ਨੇ ਮੇਨ ਦੋਸ਼ ਇਹੀ ਲਾਏ ਆ ਚਤਰਾਣਾ ਤੋਂ ਜਿਹੜੇ ਵਿਧਾਇਕ ਹੈਗੇ ਆ, ਇਹ ਪਟਿਆਲੇ ਤੋਂ ਹੀ ਆ ਸਾਰੇ, ਪਟਿਆਲੇ ਤੋਂ ਹੀ। ਤੇ ਪਟਿਆਲੇ ਵਾਲਿਆਂ ਨੂੰ ਕਿਉਂ ਪ੍ਰੋਬਲਮ ਆ ਇਹ? ਉਹ ਸਾਰਿਆਂ ਨੇ ਇਹੀ ਕਿਹਾ ਕਿ ਬਿਊਰੋਕ੍ਰੇਸੀ ਜਿਹੜੀ ਆ ਸਾਡੇ ਜਿਹੜੀ ਆ ਕਹਿਣਾ ਨਹੀਂ ਮੰਨਦੀ, ਅਕਾਲੀਆਂ ਦਾ ਜਿਹੜਾ ਕਹਿਣਾ ਆ ਉਹ ਮੰਨਦੀ ਆ ਜੀ, ਕਿਉਂਕਿ ਅਕਾਲੀ ਜਿਹੜੇ ਆ ਸਿੱਧੇ ਦਬ ਕੇ ਮਾਰਦੇ ਆ। ਜੇ ਉਹਨਾਂ ਦਾ ਕੰਮ ਵਿਧਾਇਕ ਦਾ ਨਹੀਂ ਆਉਂਦਾ, ਸਿੱਧਾ ਮਜੀਠੀਆ ਸਾਹਿਬ ਦਾ ਫੋਨ ਆ ਜਾਂਦਾ ਸੀ, ਤੈਨੂੰ ਚੱਕ ਕੇ ਇੱਦਾਂ ਕਰ ਦਵਾਂਗੇ, ਉਹ ਕਰ ਦਵਾਂ, ਇੱਕ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਤੇ ਹੁਣ ਉਹ ਜਿਹੜਾ ਕੰਮ ਹੈ ਸ਼ਾਇਦ ਨਾ ਹੁੰਦਾ ਹੋਵੇ, ਇਸ ਕਰਕੇ ਵੈਸੇ ਹੁਣ ਅੱਜ ਬਦਲ ਵੀ ਦਿੱਤੇ ਆ ਕੁਛ ਕੁ ਜਿਹੜੀਆਂ ਬਦਲੀਆਂ ਹੋਈਆਂ ਆ, ਪਰ ਐਂਡ ਆਫ ਦਾ ਡੇ ਇਹ ਆ ਵੀ ਜਿਹੜਾ ਸੋਚਣ ਵਾਲੀ ਗੱਲ ਹੈਗੀ ਆ, ਨੋ ਡਾਊਟ ਕਿ ਵਿਧਾਇਕ ਜਿਹੜੇ ਆ ਹੋ ਸਕਦਾ ਨਾਰਾਜ਼ ਹੋਣ, ਪਰ ਨਾਲ ਦੀ ਨਾਲ ਇਹ ਵੀ ਸੋਚਣਾ ਪੈਣਾ ਲੋਕਾਂ ਨੂੰ ਵੀ ਜਿਹੜੀ ਬਿਊਰੋਕ੍ਰੇਸੀ ਆ ਇਹਨੂੰ ਤੁਸੀਂ ਜੇਬ ਦੀ ਵਿੱਚ ਕਿਉਂ ਪਾਇਆ? ਤੁਸੀਂ ਥਾਣੇਦਾਰ ਨੂੰ ਜੇਬ 'ਚ ਪਾ ਕੇ ਕਾਹਤੇ ਐਮਐਲਏ ਚੱਲਦਾ ਪਿਆ? ਇੱਕ ਥਾਣੇਦਾਰ ਜਿਹੜਾ ਆ ਉਹ ਲਾਈਫ ਟਾਈਮ ਦੇ ਲਈ, ਜਾਂ ਕਹਿ ਲਓ ਵੀ ਰਿਟਾਇਰਮੈਂਟ ਤੱਕ 60 ਸਾਲ ਤੱਕ ਉਹ ਥਾਣੇਦਾਰ ਆ ਜੀ। ਜੇ ਉਹਨੇ ਵੱਡਾ ਵੀ ਬਣਨਾ ਅਫਸਰ, ਉਹਨੇ ਪ੍ਰਮੋਸ਼ਨ ਵੀ ਹੋਣੀ ਆ ਜੀ। ਇੱਕ ਜਿਹੜਾ ਐਮਐਲਏ ਆ ਉਹ ਤਾਂ ਪਤਾ ਨਹੀਂ ਉਹ 5 ਸਾਲ ਅਗਲੀ ਵਾਰ ਨੂੰ ਜਿੱਤਣਾ ਕਿ ਨਹੀਂ ਜਿੱਤਣਾ, ਉਹਦਾ ਤਾਂ ਪਤਾ ਹੀ ਨਹੀਂ ਕੁਛ ਵੀ ਜੀ। ਇੱਕ ਉਹ 5 ਸਾਲ ਦਾ ਜਿਹੜਾ ਬੰਦਾ, ਫਿਰ ਉਹ ਬੰਦਾ ਇੱਕ ਪਾਸੇ ਜਿਹੜੀਆਂ ਡਿਗਰੀ ਹੋਲਡਰ ਆ, ਇੱਕ ਪਾਸੇ ਗੈਜ਼ਟਡ ਆਫੀਸਰ ਆ, ਇੱਕ ਪਾਸੇ ਅਨਪੜ੍ਹ ਜਿਹਾ ਬੰਦਾ ਆ, ਉਹਨੂੰ ਜੇਬ ਦੇ ਵਿੱਚ ਪਾਈ ਫਿਰਦਾ। ਉਹ ਕਈ ਵਾਰੀ ਅਫਸਰ ਵੀ ਜਿਹੜੇ ਅੜ ਜਾਂਦੇ ਆ, ਅਫਸਰ ਚਾਹੁੰਦੇ ਆ ਵੀ ਯਾਰ ਇਹ ਸਾਨੂੰ ਕਿਉਂ ਇੱਦਾਂ ਕਰੂਗਾ। ਇਸ ਕਰਕੇ ਉਹ ਜਿਹੜਾ ਇਹ ਜਿਹੜੇ ਫਿਰ ਇਹ ਵਿਧਾਇਕ ਹੁੰਦੇ ਆ, ਇਹ ਚਾਹੁੰਦੇ ਆ ਵੀ ਇਹਨਾਂ ਨੂੰ ਅਸੀਂ ਗੁਲਾਮ ਬਣਾ ਕੇ ਰੱਖੀਏ, ਬਿਊਰੋਕ੍ਰੇਸੀ ਜਿੱਦਾਂ ਅਸੀਂ ਚਾਹਾਂਗੇ ਅਸੀਂ ਜਿਹੜਾ ਕਰਾਂਗੇ। ਪਰ ਹੁਣ ਜਿੱਦਾਂ ਦਾ ਮੀਡੀਆ ਆ ਗਿਆ, ਪਹਿਲਾਂ ਤਾਂ ਇੱਦਾਂ ਹੋ ਜਾਂਦਾ ਸੀ ਸੌਖਾ ਜੀ। ਹੁਣ ਤੁਸੀਂ ਮੰਨ ਲਓ ਸਾਡੇ ਕੰਮ ਨਹੀਂ ਹੁੰਦੇ, ਤੁਸੀਂ ਜਾ ਕੇ ਵੀਡੀਓ ਰਿਕਾਰਡਿੰਗ ਬਣਾ ਲੈਂਦੇ ਆ ਵੀ ਆਹ ਦੇਖੋ ਜੀ ਐਸਐਸਪੀ ਕੀ ਕਰਦਾ, ਆਹ ਥਾਣੇਦਾਰ ਦੇਖੋ ਜੀ ਕੀ ਕਰਦਾ। ਹੁਣ ਤਾਂ ਜੋਬ ਉਹਨਾਂ ਨੂੰ ਜ਼ਿਆਦਾ ਖਤਰਾ ਪਿਆ ਆ ਬਿਊਰੋਕ੍ਰੇਸੀ ਵਾਲਿਆਂ ਨੂੰ। ਇਸ ਕਰਕੇ ਦੋ ਭਾਵ ਹੈਗੇ ਆ, ਦੋ ਪਾਸੇ ਦੀ ਗੱਲ ਜਿਹੜੀ ਚੱਲ ਰਹੀ ਆ। ਪਰ ਹੁਣ ਆ ਜਾਣਾ ਆ ਤੁਹਾਡੇ ਕੈਪਟਨ ਸਾਹਿਬ ਨੇ ਛੁੱਟੀਆਂ ਤੋਂ ਵਾਪਸ, ਤੇ ਹੁਣ ਆ ਕੇ ਡਿਸੀਜਨ ਕੀ ਲੈਂਦੇ ਆ। ਪਰ ਇਹ ਗੱਲ ਤਾਂ ਮਾੜੀ ਹੋਈ ਆ ਵੀ ਜੇ ਬੰਦਾ ਛੁੱਟੀਆਂ ਤੇ ਗਿਆ, ਛੁੱਟੀਆਂ ਵੀ ਨਹੀਂ ਕੱਟਣ ਦਿੱਤੀਆਂ। ਇਹ ਤਾਂ ਹੈ, ਤੇ ਬਾਅਦ ਦੇ ਵਿੱਚ ਕਾਫੀ ਜਾਨੀ ਜਿੱਦਾਂ ਪਰੇਸ਼ਾਨ ਕੀਤਾ ਗਿਆ। ਸੋ ਦਲਜੀਤ ਜੀ ਜਿਹੜਾ ਇੱਦਾਂ ਅਗਲਾ ਸਵਾਲ ਆ ਉਹ ਆ ਜੀ ਐਸਜੀਪੀਸੀ ਬਾਰੇ। ਕਹਿੰਦੇ ਕਿ ਪਰਚੀ ਜਿਹੜੀ ਆ ਉਹ ਚੰਡੀਗੜ੍ਹੋਂ ਤੁਰ ਪਈ ਤੇ ਅੰਮ੍ਰਿਤਸਰ ਪਹੁੰਚ ਗਈ ਜੀ। ਤੇ ਜਿਹੜਾ ਪਰਚੀ ਤੇ ਨਾਂ ਲਿਖਿਆ ਉਹ ਹੈ ਜੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ, ਜੋ ਤੀਸਰੀ ਵਾਰ ਲਗਾਤਾਰ ਐਸਜੀਪੀਸੀ ਦੇ ਪ੍ਰਧਾਨ ਬਣ ਗਏ। ਕੀ ਕਹਿਣਾ ਚਾਹੋ? ਦੇਖੋ ਅਗਲਿਆਂ ਨੇ ਇੰਨਾ ਕੰਮ ਕੀਤਾ ਉਹਨਾਂ ਦੇ ਲਈ ਜੀ। ਲੌਂਗੋਵਾਲ ਸਾਹਿਬ ਨੇ 2017 'ਚ ਪਹਿਲੀ ਵਾਰ ਬਣੇ ਸੀ, 2018 ਦੇ ਵਿੱਚ ਫੇਰ ਬਣੇ,
ਤੇ ਹੁਣ 2019 ਚ 1 ਸਾਲ ਦੀ ਟਰਮ ਲਈ ਫੇਰ ਫੇਰ ਬਣ ਬਣ ਗਏ ਜੀ ਭਾਵੇਂ ਇਲੈਕਸ਼ਨ ਬਹੁਤ ਚਿਰ ਤੋਂ ਹੋਈਆਂ ਨਹੀਂ, ਜੀ ਪ੍ਰਧਾਨ ਜਿਹੜੇ ਆ ਬਣੇ ਜਾ ਰਹੇ ਆ, ਉਹ ਜਿੱਦਾਂ ਕਹਿ ਲਓ ਵੀ ਜੇਬ ਦੇ ਵਿੱਚੋਂ ਨਿਕਲਿਆ। ਹੁਣ ਲੌਂਗੋਵਾਲ ਸਾਹਿਬ ਇਹ 2002 ਤੋਂ ਇਹ ਲਗਾਤਾਰ ਹੀ ਹਾਰਦੇ ਆ ਰਹੇ ਸੀ ਐਮਐਲਏ ਦੀਆਂ ਚੋਣ। ਪਹਿਲਾਂ ਇਹ ਸਿੰਚਾਈ ਮੰਤਰੀ ਵੀ ਸ਼ਾਇਦ ਰਹੇ ਆ, ਜਿੱਤੇ ਵੀ ਆ 2-3 ਵਾਰੀ ਜੀ ਤੇ 42ਵੇਂ ਹੁਣ ਇਹ ਪ੍ਰਧਾਨ ਬਣੇ ਆ। ਇੱਕ ਤਰ੍ਹਾਂ ਦੇ ਨਾਲ ਇਹਦੇ ਵਿੱਚ ਹੁਣ ਥੋੜਾ ਜਿਹਾ ਫਿਊਚਰ ਜਿਹੜਾ ਹੋ ਗਿਆ ਇਹਨਾਂ ਨੂੰ ਜੀ। ਸੁਨਾਮ ਤੋਂ ਅਮਨ ਅਰੋੜਾ ਤੋਂ ਇਹ ਹਾਰ ਗਏ ਸੀ, ਜੀ ਹਾਰੇ ਵੀ ਬਹੁਤ ਵੱਡੇ ਫਰਕ ਤੋਂ ਸੀ, ਪਰ ਇਹ ਆ ਕਿ ਆਪਣਾ ਹਲਕਾ ਛੱਡ ਕੇ ਦੂਜੇ ਹਲਕੇ ਤੋਂ ਲੜਾਉਣਾ ਤੇ ਬਿਨਾਂ ਕਿਸੇ ਆਨਾਕਾਨੀ ਤੁਸੀਂ ਜਿਹੜਾ ਖੜ ਜਾਣਾ ਉੱਥੇ। ਉਹ ਜਿਹਦਾ ਸਤਰੰਜ ਦੇ ਵਿੱਚ ਮੋਹਰੇ ਹੁੰਦੇ ਆ ਵੀ ਕੁਝ ਬੰਦੇ ਹੁੰਦੇ ਵੀ ਤੁਸੀਂ ਚੱਕ ਕੇ ਜਿਹੜੀ ਆ ਗੀਟੀ ਕਿਤੇ ਵੀ ਫਿੱਟ ਕਰ ਦੋ। ਇਹ ਲੌਂਗੋਵਾਲ ਸਾਹਿਬ ਹੁਣੀ ਉਸ ਤਰ੍ਹਾਂ ਦੇ ਬੰਦੇ ਹੈਗੇ ਆ, ਤੇ ਸੁਖਬੀਰ ਬਾਦਲ ਹੁਣੀ ਜਾਂ ਵੱਡੇ ਬਾਦਲ ਹੁਣੀ ਇਦਾਂ ਦੇ ਬੰਦਿਆਂ ਨੂੰ ਲਾਈਕ ਕਰਦੇ ਆ ਕਿ ਅਸੀਂ ਜਿਹੜਾ ਸਾਡੇ ਮੋਹਰੇ ਕੋਈ ਕਿੰਤੂ ਪਰੰਤੂ ਨਾ ਹੋਵੇ। ਬਾਕੀ ਆ ਜਿਹੜਾ ਕਾਫੀ ਮਸਲਾ ਜਿਹੜਾ ਪਹਿਲਾਂ ਭਖਿਆ ਵੀ ਇੰਨੇ ਕਰੋੜਾਂ ਰੁਪਈਆ ਜਿਹੜਾ ਫੂਕ ਦਿੱਤਾ ਗਿਆ ਸੰਗਤ ਦਾ, ਕਿ ਸਿਰਫ ਇਸ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਭਾਸ਼ਣ ਦੇਣਾ ਸੀ, ਕਿਉਂਕਿ ਜਿਹੜਾ ਸਰਕਾਰ ਦੇ ਨਾਲ ਕਿਉਂ ਸਹਿਮਤ ਨਹੀਂ ਹੋਏ, ਇਹ ਪੰਡਾਲ ਇੱਕ ਕਿਉਂ ਨਹੀਂ ਲੱਗ ਸਕਿਆ ਵੀ ਜਿੰਨਾ ਪ੍ਰੋਟੋਕਾਲ ਦੇ ਅਧੀਨ ਆ ਪ੍ਰਕਾਸ਼ ਸਿੰਘ ਬਾਦਲ ਦੀ ਸਪੀਚ ਦੀ ਬਾਰੀ ਨਹੀਂ ਸੀ ਆਉਣੀ, ਕਿਉਂਕਿ ਉੱਥੇ ਰਾਸ਼ਟਰਪਤੀ ਨੇ ਵੀ ਆਉਣਾ ਸੀ। ਉਹਦੇ ਵਿੱਚ ਉਹਨਾਂ ਕੋਲ ਤਾਂ ਹੁਣ ਅਹੁਦਾ ਹੈ ਹੀ ਨਹੀਂ ਕੋਈ। ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਇੱਕ ਸੰਸਥਾ ਆ, ਉਹਦਾ ਪ੍ਰਧਾਨ ਬੋਲ ਸਕਦਾ ਉੱਥੇ, ਉਹ ਸੁਖਬੀਰ ਸਿੰਘ ਬਾਦਲ ਆ। ਫਿਰ ਤੁਸੀਂ ਮੁੱਖ ਮੰਤਰੀ ਜਾਂ ਵਿਰੋਧੀ ਧਿਰ ਦੇ ਆਗੂ ਬੋਲ ਸਕਦੇ, ਤੁਸੀਂ ਵਿਰੋਧੀ ਧਿਰ ਦੇ ਵੀ ਆਗੂ ਹੈ ਨਹੀਂ। ਉਹ ਪ੍ਰਕਾਸ਼ ਸਿੰਘ ਬਾਦਲ ਹੁਣੀ ਜਿਹੜੇ ਆ ਉਹ ਕਿਸ ਅਹੁਦੇ ਦੇ ਨਾਲ ਉੱਥੇ ਬੋਲ ਸਕਦੇ ਸੀ, ਉਹਨਾਂ ਕੋਲ ਕੋਈ ਅਹੁਦਾ ਨਹੀਂ, ਉਹਨੇ ਨਾ ਕਰ ਦਿੱਤੀ ਵੀ ਤੁਸੀਂ ਜਿਹੜੇ ਆ ਬੋਲ ਨਹੀਂ ਉੱਥੇ ਸਕਦੇ। ਸੁਖਬੀਰ ਸਿੰਘ ਬਾਦਲ ਬੋਲ ਸਕਦਾ ਐਜ਼ ਏ ਅਕਾਲੀ ਦਲ ਦਾ ਪ੍ਰਧਾਨ। ਉਹਨੂੰ ਬੁਲਾਉਣ ਦੇ ਲਈ, ਉਹਦੀ ਸਪੀਚ ਦੇ ਲਈ ਇੱਕ ਵੱਖਰਾ ਪੰਡਾਲ ਲਾਇਆ, ਕਰੋੜਾਂ ਰੁਪਈਆ ਜਿਹੜਾ ਉੱਥੇ ਫੂਕਿਆ ਗਿਆ। ਇਹ ਜਾਣੀ ਮੀਡੀਆ ਦੇ ਵਿੱਚ ਖਬਰਾਂ ਵੀ ਆਉਂਦੀਆਂ ਰਹੀਆਂ ਵੀ ਸਿਰਫ ਇੱਕ ਬੁਲਾਉਣ ਦੇ ਲਈ ਇੰਨਾ ਕੁਛ ਕੀਤਾ ਗਿਆ। ਜਿਨ੍ਹਾਂ ਦੇ ਕੰਮ ਲੌਂਗੋਵਾਲ ਸਾਹਿਬ ਬਿਨਾਂ ਕਿਸੇ ਗੱਲ ਤੋਂ ਕਰਦੇ ਹੋਣ, ਉਹਨਾਂ ਨੂੰ ਪ੍ਰੋਬਲਮ ਸਮੱਸਿਆ ਜਿਹੜੀ ਆ ਕੋਈ ਲੱਗਦੀ ਵੀ ਹੈ ਨਹੀਂ। ਕੁਛ ਕੁ ਦਿਨਾਂ ਤੋਂ ਵੈਸੇ ਇਹ ਕਿਹਾ ਜਾ ਰਿਹਾ ਸੀ ਵੀ ਹੋਰ ਵੀ ਕਈ ਦੌੜ ਦੇ ਵਿੱਚ ਹੈਗੇ ਆ, ਪਰ ਸਾਰਿਆਂ ਨੂੰ ਜ਼ਿਆਦਾਤਰ ਨੂੰ ਇਹ ਲੱਗਦਾ ਹੀ ਸੀ ਵੀ ਲੌਂਗੋਵਾਲ ਦੇ ਨਾਲ ਕੋਈ ਸਮੱਸਿਆ ਹੋਈ ਨਹੀਂ, ਕਿਉਂਕਿ ਨਾ ਤਾਂ ਇਹ ਵਾਦ ਵਿਵਾਦ ਵਾਲੀ ਕੋਈ ਗੱਲ ਕਰਦੇ ਆ 2 ਸਾਲਾਂ ਦੇ ਵਿੱਚ। ਜਿੱਦਾਂ ਠੰਡੇ ਆ, ਸ਼ਾਂਤ ਸੁਭਾਅ ਦੇ ਆ, ਚੁੱਪਚਾਪ ਸੁਣ ਵੀ ਲੈਂਦੇ ਆ ਜੇ ਕੋਈ ਗੱਲ ਹੁੰਦੀ ਆ। ਜਿੱਦਾਂ ਦਾ ਉਧਰੋਂ ਹੁਕਮ ਆਉਂਦਾ ਵੀ ਬਿਆਨ ਦੇ ਦਿਓ, ਬਹੁਤਾ ਤੱਤਾ ਵੀ ਨਹੀਂ ਦਿੰਦੇ, ਹੁਕਮ ਵਜਾ ਦਿੰਦੇ। ਹਾਂਜੀ, ਵੀ ਉਹ ਜਿਹੜਾ ਬਿਆਨ ਆ ਉਹ ਦੇ ਦਿੱਤਾ ਜਾਂਦਾ। ਇਸ ਕਰਕੇ ਵਧੀਆ ਹੋ ਗਿਆ ਉਹਨਾਂ ਦੇ ਲਈ। ਪਰ ਦੂਜੇ ਪਾਸੇ ਬਲਵਿੰਦਰ ਬੈਂਸ ਉਹਨਾਂ ਦੀ ਆਪਾਂ ਗੱਲ ਕਰ ਲਈਏ, ਸੁਖਦੇਵ ਸਿੰਘ ਭੌਰ ਉਹਨਾਂ ਦੀ ਗੱਲ ਕਰ ਲਈਏ, ਤੇ ਉਹਨਾਂ ਨੇ ਜਿਹੜਾ ਆ ਵਿਰੋਧ ਵੀ ਕੀਤਾ ਵੀ ਪ੍ਰਧਾਨ ਤੁਸੀਂ ਚੁਣਨ ਲੱਗੇ ਆ, ਇਹਦਾ ਪਿਛਲਾ ਦੱਸਿਆ ਨਹੀਂ ਵੀ ਇਹਨੇ ਕੀ ਕੀਤਾ। ਇਹ ਵੈਸੇ ਜਾਇਜ਼ ਸਵਾਲ ਸੀ ਵੀ ਜਦੋਂ ਤੁਸੀਂ 3rd ਵਾਰੀ ਚੁਣਨ ਲੱਗੇ ਆ, ਇਹਦਾ ਮਤਲਬ ਇਹ ਆ ਵੀ ਇਹਨੇ ਬੰਦੇ ਨੇ ਕੰਮ ਬਹੁਤ ਕੀਤੇ ਆ, ਤੁਸੀਂ ਘੱਟੋ ਘੱਟ ਉਹਦੇ ਉੱਤੇ ਚਾਨਣਾ ਤਾਂ ਪਾਓ ਵੀ ਇਹ ਜੀ ਸਾਡੇ ਬੰਦੇ ਸੀ, ਇਹਨਾਂ ਨੇ ਆਹ ਕੰਮ ਕੀਤੇ ਆ, ਇਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਰਹੀਆਂ ਆ, ਇਹ ਤੋਂ ਬਾਅਦ ਅਸੀਂ ਜਿਹੜਾ ਹੁਣ ਇਹਨਾਂ ਨੂੰ ਲੜਾਉਂਦੇ ਆ। ਪਰ ਜਿੰਨਾ ਮਰਜ਼ੀ ਵਿਰੋਧ ਹੋਈ ਜਾਵੇ, ਜਿਹੜਾ ਨਾਮ ਪਰਚੀ ਚੋਂ ਨਿਕਲਣਾ ਬੰਨਾ ਤਾਂ ਉਹਨਾਂ ਹੀ ਹੈ। ਬਿਲਕੁਲ, ਕਿਉਂਕਿ ਮੈਜੋਰਟੀ ਉਹਨਾਂ ਦੇ ਹੱਥ ਦੇ ਵਿੱਚ ਆ। ਇਸੇ ਕਰਕੇ ਸ਼ਾਇਦ ਇਲੈਕਸ਼ਨਸ ਨਹੀਂ ਹੋ ਰਹੀਆਂ। ਕੇਂਦਰ ਸਰਕਾਰ ਕੋਈ ਅਜੇ ਤੱਕ ਪ੍ਰਾਵਧਾਨ ਕਰ ਨਹੀਂ ਰਹੀ। ਕਾਫੀ ਚਿਰ ਤੋਂ ਜਿਹੜੀਆਂ ਇਲੈਕਸ਼ਨ ਹੋਈਆਂ ਨਹੀਂ, ਜਦ ਕਿ ਹੋਣੀਆਂ ਚਾਹੀਦੀਆਂ। ਫੂਲਕਾ ਸਾਹਿਬ ਕਾਫੀ ਐਫਰਟ ਉਹਦੇ ਲਈ ਕਰ ਰਹੇ ਆ। ਜਿੰਨਾ ਚਿਰ ਤੱਕ ਉਹ ਹੁੰਦੀਆਂ ਨਹੀਂ ਉਦੋਂ ਤੱਕ ਕਲੀਅਰ ਨਹੀਂ ਹੈਗਾ। ਫਿਰ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਕੀਤੇ ਜਾਂਦੇ ਆ ਹੇਰ ਫੇਰ, ਤੇ ਆਪਣੇ ਬੰਦੇ ਜਿਹੜੇ ਜਿਤਾ ਲਏ ਜਾਂਦੇ ਆ। ਸੋ ਦਲਜੀਤ ਜੀ, ਜਿਹੜਾ ਅੱਜ ਦਾ ਆਖਰੀ ਸਵਾਲ ਆ ਜੀ, ਸਵਾਲ ਨਹੀਂ, ਇੱਕ ਐਕਚੁਅਲੀ ਬਹੁਤ ਹੀ ਦੁਖਦਾਈ ਖਬਰ ਆਈ ਆ ਇੱਥੋਂ ਬ੍ਰਿਸਬੇਨ ਤੋਂ ਹੀ, ਕਿ ਬੀਤੇ ਦਿਨੀ ਇੱਕ ਗੱਡੀ ਦੇ ਵਿੱਚ 2 ਬੱਚੀਆਂ ਦੀ ਮੌਤ ਹੋਈ ਆ। ਸੋ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਦੋਸਤਾਂ ਨਾਲ ਉਸ ਮਾਮਲੇ ਬਾਰੇ ਥੋੜਾ ਵੇਰਵਾ ਜ਼ਰੂਰ ਸਾਂਝਾ ਕਰੋ। ਇਹ ਆਪਣੇ ਬ੍ਰਿਸਬੇਨ ਦੀ ਘਟਨਾ, ਆਪਣੇ ਲੋਕਲ ਇੱਥੇ ਦੀ, ਕਿ ਇੱਕ ਇੱਥੇ ਦੀ ਵਸਨੀਕ ਆਸਟ੍ਰੇਲੀਅਨ ਕੁੜੀ, 2 ਬੱਚੀਆਂ ਉਹਦੇ, ਇੱਕ 2 ਸਾਲ ਦੀ ਤੇ ਇੱਕ 1 ਸਾਲ ਦੀ, ਬੇਬੀ ਸੀਟ ਦੇ ਉੱਤੇ ਪਿੱਛੇ ਬੱਚੇ ਜਿਹੜੇ ਆ ਬਿਠਾ ਲਏ ਜਾਂਦੇ ਆ। ਉਹ ਆਪ ਸ਼ਾਇਦ ਸ਼ਾਪਿੰਗ ਕਰਨ ਚਲੇ ਗਈ, ਕੁਛ ਘੰਟੇ ਤੱਕ ਵਾਪਸ ਨਹੀਂ ਆਈ, ਤੇ ਗੱਡੀ ਆਪਣੀ ਜਿਹੜੀ ਆ ਬਾਹਰ ਪਾਰਕ ਕਰ ਗਈ। ਤੇ ਗੱਡੀ ਤੁਸੀਂ ਦੇਖਿਆ ਵੀ ਪਿਛਲੇ ਦਿਨਾਂ ਤੋਂ ਟੈਂਪਰੇਚਰ ਜਿਹੜਾ ਕਾਫੀ ਹਾਈ ਚੱਲ ਰਿਹਾ, ਉਸ ਦਿਨ ਵੀ ਟੈਂਪਰੇਚਰ ਜਿਹੜਾ 31 ਡਿਗਰੀ ਦੇ ਕਰੀਬ ਸੀ। ਗੱਡੀ ਦੇ ਅੰਦਰ ਜਿਹੜਾ ਆ ਟੈਂਪਰੇਚਰ ਕਾਫੀ ਹੋ ਜਾਂਦਾ, ਕਿਉਂਕਿ ਹਵਾ ਜਿਹੜੀ ਆਉਣੀ ਜਾਣੀ ਬੰਦ ਹੋ ਜਾਂਦੀ ਆ। ਫਿਰ ਇਹੋ ਜਿਹੇ ਕੰਡੀਸ਼ਨਸ ਦੇ ਵਿੱਚ ਕੀ ਹੁੰਦਾ ਕਿ ਬੱਚੇ, ਕਿਉਂਕਿ ਆਪਾਂ ਬੇਬੀ ਸੀਟ ਲਾਈ ਹੁੰਦੀ, ਬੈਲਟ ਲਾਈ ਹੁੰਦੀ ਆ, ਬੱਚੇ ਕੁਛ ਕਰ ਵੀ ਨਹੀਂ ਪਾਉਂਦੇ, ਉਹਨਾਂ ਨੂੰ ਉਹ ਖੋਲ੍ਹਣੀ ਨਹੀਂ ਆਉਂਦੀ ਹੁੰਦੀ। ਹੁਣ ਉਹ ਬੱਚੇ ਜਿਹੜੇ ਅੰਦਰ ਆ, 2 ਗੁੱਡੀਆਂ, ਤੇ ਉਹ ਜਿਹੜਾ ਖੂਨ ਆ ਉਹਨਾਂ ਦਾ ਬੋਇਲ ਕਰ ਗਿਆ, ਜਿਹਦੇ ਨਾਲ ਕਿ ਉਹਨਾਂ ਦੀ ਜਿਹੜੀ ਮੌਤ ਹੈ ਉੱਥੇ ਹੋ ਗਈ ਆ। ਤੇ ਅਥਾਰਟੀਜ਼ ਨੇ ਜਿਹੜਾ ਜਾ ਕੇ ਦੇਖਿਆ ਵੀ ਇਹ ਜਿਹੜੀ ਐਕਸਟ੍ਰੀਮ ਹੀਟ ਆ ਉਹਦੇ ਕਰਕੇ ਇਦਾਂ ਹੋਈ ਆ।
ਇਹ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਜ਼ਰੂਰ ਚਾਹੁੰਦਾ ਵੀ ਇਹ ਪਹਿਲੀ ਵਾਰ ਨਹੀਂ ਹੋਇਆ। ਅਮਰੀਕਾ ਦੇ ਵਿੱਚ ਵੀ ਹੋਇਆ, ਯੂਰਪੀਅਨ ਕੰਟਰੀਜ਼ 'ਚ ਹੋਇਆ, ਤੇ ਇੱਥੇ ਕਈ ਵਾਰੀ ਹੋ ਚੁੱਕਾ। ਕਈ ਜਿਹੜੇ ਪੇਰੈਂਟਸ ਆ ਉਹ ਲਾਪਰਵਾਹ ਹੁੰਦੇ ਆ, ਡਰੱਗ ਲੈ ਲੈਂਦੇ ਆ, ਡਰੱਗ ਲੈ ਲੈਂਦੇ ਤੇ ਡਰੱਗ ਲੈ ਕੇ ਜਿਹੜਾ ਆ ਭੁੱਲ ਜਾਂਦੇ ਆ ਵੀ ਸਾਡੇ ਬੱਚੇ ਵੀ ਹੈਗੇ ਆ। ਜ਼ਿਆਦਾਤਰ ਮੇਰੇ ਖਿਆਲ ਇਹੀ ਤੱਥ ਸਾਹਮਣੇ ਹੁੰਦਾ ਕਿ ਜਿੰਨੀ ਵਾਰ ਵੀ ਮੌਤਾਂ ਆਈਆਂ ਉਹਨਾਂ ਦੇ ਪੇਰੈਂਟਸ ਜ਼ਿਆਦਾਤਰ ਡਰੱਗ ਹੀ ਸੀਗੇ, ਡਰੱਗ ਹੀ ਆ ਤਾਂ ਭੁੱਲ ਜਾਂਦੇ ਆ। ਪਰ ਕਈ ਵਾਰੀ ਕੀ ਹੁੰਦਾ ਕਿ ਇੱਥੇ ਇਸ ਕੇਸ ਵਿੱਚ ਸ਼ਾਇਦ ਹੈ ਜੇ ਵੈਸੇ ਇਨਵੈਸਟੀਗੇਸ਼ਨ ਚੱਲ ਰਹੀ ਆ, ਇੱਕ ਹੋਰ ਵੀ ਮਸਲਾ ਚੱਲ ਪਿਆ ਵੀ ਇੱਥੇ ਜਿਹੜੇ ਸਾਰੇ ਲਾਈਫ ਬੜੀ ਬਿਜ਼ੀ ਆ। ਆਪਣੇ ਉੱਥੇ ਇੰਡੀਆ ਦੇ ਵਿੱਚ ਇਹ ਹੈਗਾ ਵੀ ਦਾਦੇ ਪੜਦਾਦੇ ਜਾਂ ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ ਜਾਂ ਚਾਚੀਆਂ ਤਾਈਆਂ ਕੇਅਰ ਕਰਦੀਆਂ ਬੱਚਿਆਂ ਨੂੰ, ਹਨਾ। ਬੱਚੇ ਜੇ ਇੱਕ ਦੂਜੇ ਦੀ ਵੀ ਹੈਗੀ ਕੇਅਰ ਹੈਗੀ ਆ। ਇੱਥੇ ਨਿਊਕਲੀਅਰ ਫੈਮਲੀਜ਼ ਹੈਗੀਆਂ, ਬੰਦਾ ਵੀ ਕੰਮ ਕਰਦਾ ਤੇ ਜਨਾਨੀ ਵੀ ਕੰਮ ਕਰਦੀ। ਉਹ ਕਈ ਵਾਰੀ ਦਿਮਾਗ ਸੈਟਿੰਗ ਵਿੱਚ ਇਦਾਂ ਹੋ ਜਾਂਦੇ। ਇੱਥੇ ਬਹੁਤ ਨਰਸਰੀ ਜਿਹੜੀ ਕਿੰਡੀਜ਼ ਹੈਗੀਆਂ, ਜਿਹੜੇ ਆਪਣੇ ਆਂਗਣਵਾੜੀ ਜਿੱਦਾਂ ਆਪਾਂ ਕਹਿ ਦਈਏ, ਕਿੰਡੀਜ਼ ਦੇ ਵਿੱਚ ਕੀ ਹੁੰਦਾ ਕਿ ਇੱਕ ਜਾਣ ਪਛਾਣ ਦੀ ਆਪਾਂ ਨੂੰ ਕੁੜੀ ਇੱਕ ਜਾਣਦੀ ਆ, ਤੇ ਉਹਨੇ ਦੱਸਿਆ ਵੀ ਭਾਜੀ ਵੀ ਸਾਨੂੰ ਬੜੀ ਸਮੱਸਿਆ ਹੋ ਜਾਂਦੀ ਆ ਵੀ ਸ਼ਾਮ ਨੂੰ 6 ਵਜੇ ਤੱਕ ਮੇਰੀ ਸ਼ਿਫਟ ਆ। ਮੈਂ ਕਿਹਾ ਤੁਸੀਂ ਤਾਂ ਫਿਰ ਆ ਜਾਂਦੇ ਹੋਣੇ 6 ਵਜੇ। ਉਹ ਕਹਿੰਦੀ ਆ ਨਹੀਂ ਪਾਉਂਦੀ, ਮੈਂ ਕਦੀ ਟਾਈਮ ਸਿਰ ਹੋਈ ਨਹੀਂ ਫਰੀ। ਕਾਰਨ ਕਿ ਜਿਹੜੇ ਪੇਰੈਂਟਸ ਆ ਉਹ ਬਹੁਤ ਜ਼ਿਆਦਾ ਵਾਰ ਜਿਹੜੇ ਲੇਟ ਹੁੰਦੇ ਆ, ਕਈ 7 ਵੀ ਜਾਂਦੇ ਆ, ਕਈ ਵਾਰੀ 9 ਵੱਜ ਜਾਂਦੇ ਆ। ਅਸੀਂ ਕਾਲ ਕਰੀ ਜਾਂਦੇ, ਕਾਲ ਨਹੀਂ ਚੱਕਦੇ। ਹੁਣ ਬੱਚੇ ਕਿਹਨਾਂ ਨੂੰ ਫੜਾਈਏ, ਇਸ ਕਰਕੇ ਸਾਨੂੰ ਉੱਥੇ ਬਹਿਣਾ ਪੈਂਦਾ। ਉਹ ਫਿਰ ਉਹਨਾਂ ਨੂੰ ਪੁੱਛੀਦਾ ਵੀ ਕਾਰਨ ਕੀ। ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਆ, ਉਹ ਕਹਿੰਦੀ ਅਸੀਂ ਪੁੱਛੀਦਾ ਕਾਰਨ। ਜ਼ਿਆਦਾਤਰ ਕਾਰਨ ਇਹ ਹੁੰਦਾ ਕਿਹਾ ਹੁੰਦਾ ਵੀ ਡਿਊਟੀ ਹੁੰਦੀ ਆ ਉਦੋਂ ਬੰਦੇ ਦੀ, ਕਿਉਂਕਿ ਡਿਊਟੀਆਂ ਵੰਡੀਆਂ ਹੁੰਦੀਆਂ ਵੀ ਅੱਜ ਜਿਹੜਾ ਆ ਮਦਰ ਨੇ ਚੱਕਣਾ, ਅੱਜ ਫਾਦਰ ਨੇ ਚੱਕਣਾ। ਉਹ ਫਾਦਰ ਇਹ ਸਮਝ ਲੈਂਦਾ ਆ ਵੀ ਉਹ ਲੈ ਆਈ ਹੋਣੀ ਆ ਨਿਆਣਿਆਂ ਨੂੰ, ਉਹ ਸੋਚ ਲੈਂਦੀ ਆ ਵੀ ਉਹ ਲੈ ਆਇਆ ਹੋਣਾ। ਉਹ ਜਾਣੀ ਆਪਸੀ ਕੋਈ ਤਾਲਮਾਲ ਹੁੰਦਾ ਨਹੀਂ ਕਿਸੇ ਤਰੀਕੇ ਦੇ ਨਾਲ। ਉਹਦੇ ਨਾਲ ਜਿਹੜੇ ਬੱਚੇ ਆ ਉਹ ਪੀੜਤ ਹੁੰਦੇ ਆ। ਇਸ ਕਰਕੇ ਹੁਣ ਇੱਥੇ ਦੀ ਸਰਕਾਰ ਨੇ ਵੀ ਕੁਝ ਪ੍ਰੋਟੋਕਾਲ ਵਗੈਰਾ ਵੀ ਚਾਣੇ ਆ, ਪਰ ਕੁਝ ਕੁ ਈਜ਼ੀ ਜਿਹਾ ਰੂਲ ਇਹ ਹੈਗੇ ਆ, ਕਿਉਂਕਿ ਕਾਫੀ ਵਾਰ ਇਹ ਵੀ ਹੋਇਆ ਵੀ ਬੱਚੇ ਪਿੱਛੇ ਬੈਠੇ ਹੁੰਦੇ ਆ, ਉਹ ਕੰਮ ਦੇ ਵਿੱਚ ਹੜਬੜਾਹਟ ਦੇ ਵਿੱਚ ਜਾਂ ਕਿੱਦਾਂ ਇਹ ਭੁੱਲ ਜਾਂਦੇ ਆ ਵੀ ਪਿੱਛੇ ਬੱਚੇ ਵੀ ਅਸੀਂ ਨਾਲ ਲਿਆਂਦੇ ਆ। ਕਈ ਵਾਰੀ ਮਨ ਦੇ ਵਿੱਚ ਇਹ ਹੁੰਦਾ ਕਿਉਂਕਿ ਇੰਨਾ ਜ਼ਿਆਦਾ ਇੱਥੇ ਸਟ੍ਰੈਸ ਹੈਗੀ ਆ, ਲਾਈਫ ਦੀ ਬਿਜ਼ੀ ਇੰਨੇ ਹੈਗੇ ਆ, ਬੱਚੇ ਭੁੱਲ ਜਾਂਦੇ ਆ ਕਿ ਪਿੱਛੇ ਬੈਠੇ ਆ ਜਾਂ ਸੌਂ ਜਾਂਦੇ ਆ ਨਿਆਣੇ। ਉਸ ਤੋਂ ਬਾਅਦ ਪਤਾ ਨਹੀਂ ਹੁੰਦਾ, ਆਪਾਂ ਸਿੱਧਾ ਲੌਕ ਕਰਕੇ ਜਿਹੜਾ ਚਲੇ ਜਾਂਦੇ ਆ। ਇਸ ਕਰਕੇ ਉਹਨਾਂ ਨੇ ਹੁਣ ਇਹ ਕਿਹਾ ਵੀ ਇੱਕ ਟੈਡੀ ਬੀਅਰ ਉਹ ਜ਼ਰੂਰ ਸੀਟ ਦੇ ਉੱਤੇ ਰੱਖੋ, ਕਿ ਟੈਡੀ ਬੀਅਰ ਹਟਾਇਆ ਉਹ ਲਿਆ ਕੇ ਮੋਹਲੀ ਸੀਟ ਤੇ ਰੱਖ ਲਿਆ, ਤੇ ਬੱਚੇ ਨੂੰ ਜਿਹੜਾ ਆ ਪਿਛਲੀ ਸੀਟ ਤੇ, ਤਾਂ ਕਿ ਜਦੋਂ ਤੁਸੀਂ ਉਤਰਨ ਆਇਆ ਤੁਹਾਨੂੰ ਟੈਡੀ ਬੀਅਰ ਦਿਸੇ, ਦਿਮਾਗ 'ਚ ਰਵੇ। ਫਿਰ ਤੁਸੀਂ ਪਿੱਛੇ ਆਪਣੇ ਜਿਹੜੇ ਬੱਚੇ ਆ ਇਹਨਾਂ ਨੂੰ ਜ਼ਰੂਰ ਇੱਕ ਵਾਰੀ ਜ਼ਰੂਰ ਪਿੱਛਾ ਨੂੰ ਜ਼ਰੂਰ ਆਦਤ ਬਣਾਓ ਆਪਣੀ, ਕਿ ਤੁਸੀਂ ਇੱਕ ਵਾਰੀ ਪਿੱਛਾ ਨੂੰ ਜ਼ਰੂਰ ਦੇਖਣਾ ਆ। ਇਹ ਬਹੁਤ ਵਾਰੀ ਹੁੰਦਾ ਆ ਕਿ ਕਈ ਵਾਰੀ ਮਨ 'ਚੋਂ ਸਕਿਪ ਕਰ ਜਾਂਦਾ। ਇਸ ਕਰਕੇ ਜ਼ਰੂਰੀ ਇਹ ਗੱਲ ਹੈਗੀ ਆ, ਕਿਉਂਕਿ ਹੁਣ ਬੱਚੇ ਆ ਕਿੰਨੇ ਵਿਚਾਰੇ ਉਹ ਔਖੇ ਹੋ ਕੇ ਉਹ ਬੱਚਿਆਂ ਦੀ ਜਾਨ ਗਈ ਆ। ਪੂਰੇ ਆਸਟ੍ਰੇਲੀਆ ਦੇ ਵਿੱਚ ਸ਼ੋਕ ਦੀ ਲਹਿਰ ਆ ਇਸ ਮਾਮਲੇ ਦੇ ਵਿੱਚ, ਤੇ ਅਵੇਅਰ ਹੋਣ ਦੀ ਜਿਹੜੀ ਜ਼ਿਆਦਾ ਜ਼ਰੂਰਤ ਹੈਗੀ ਆ। ਸੋ ਦਲਜੀਤ ਜੀ, ਹੁਣ ਵੇਲਾ ਹੋ ਚੁੱਕਾ ਜੀ ਜਾਣ ਦਾ, ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫਤੇ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ। ਨਾਲ ਦੀ ਨਾਲ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ, Facebook ਪੇਜ ਲਾਈਕ ਕਰੋ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।